ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰ ਹੈ ਸ਼ਾਸਤਰ ਖੱਡ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜਾਓ ਕਾਲ ਕਿਰਪਾ ਕਰਾਏ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਪਾਨਾ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਪਾਨਾ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ
ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ ਆਪਨ ਲਿਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਮਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੱਜ ਸਾਧ ਸੰਗਤ ਜੀ ਪਾਵਨ ਸੰਗਰਾਂਦ ਦਾ ਦਿਹਾੜਾ ਹੈ। ਜਿਵੇਂ ਵੈਸਾਖ ਦੇ ਮਹੀਨੇ ਦੁਆਰਾ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ, ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਸੰਗਰਾਂਦ ਦੇ ਪਾਵਨ ਦਿਹਾੜੇ ਤੇ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜ ਰਹੇ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਮਾਝ ਰਾਗ ਅੰਦਰ ਜੋ 12 ਮਾਹ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਹਰ ਮਹੀਨੇ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਅੱਜ ਦੇ ਪਾਵਨ ਦਿਹਾੜੇ ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਗੁੜੰਦਾ ਲੋੜੀਐ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ।
ਜਗਤ ਅੰਦਰ ਕੋਈ ਜੀਵ ਕਿਸੇ ਦੇ ਨਾਲ ਜੁੜਦਾ ਹੈ, ਆਪਣੇ ਸਵਾਰਥ ਦੇ ਵਾਸਤੇ ਕੋਈ ਕਿਸੇ ਦੇ ਅੱਗੇ ਜਾ ਕਰਕੇ ਨਿਉਂਦਾ ਹੈ, ਕਿਸੇ ਦੇ ਚਰਨਾਂ ਨਾਲ ਜਾ ਕੇ ਜੁੜ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ, ਇਹ ਸੰਸਾਰ ਦੀ ਇਹ ਪ੍ਰਕਿਰਤੀ ਦੀ ਹਾਲਤ ਅਜਿਹੀ ਹੈ, ਜਿਵੇਂ ਕੋਈ ਗਰੀਬ ਮਨੁੱਖ ਹੋਵੇ ਤੇ ਅਮੀਰ ਦੇ ਨਾਲ ਜਾ ਕੇ ਜੁੜਦਾ ਹੈ ਸਵਾਰਥ ਦੇ ਵਾਸਤੇ। ਜਿਸ ਦੇ ਤਨ ਦੇ ਵਿੱਚ ਬਲ ਨਹੀਂ, ਕਮਜ਼ੋਰ ਬਲ ਵਾਲੇ ਦੇ ਕੋਲ ਜਾ ਕਰਕੇ ਜੁੜਦਾ ਹੈ ਕਿ ਜੀਵਨ ਦੇ ਵਿੱਚ ਮੈਨੂੰ ਕਿਤੇ ਲੋੜ ਪਵੇਗੀ, ਇਹਦੇ ਸਰੀਰ ਦੇ ਵਿੱਚ ਬਲ ਹੈ, ਇਸ ਦੁਆਰਾ ਇਹਦੇ ਬਲ ਦਾ ਪ੍ਰਯੋਗ ਕਰਕੇ ਮੈਂ ਦੁਸ਼ਮਣਾਂ ਤੋਂ ਫਤਿਹ ਪ੍ਰਾਪਤ ਕਰ ਸਕਦਾ ਹਾਂ। ਇਵੇਂ ਜਿਸ ਸੰਸਾਰ ਦੀ ਜਿਹੜੀ ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਭਾਂਤ ਤਰ੍ਹਾਂ ਦੇ ਜੀਵ ਪੈਦਾ ਕੀਤੇ ਹੈ। ਕੋਈ ਕਿਸੇ ਨਾਲ ਜੁੜਦਾ, ਕੋਈ ਕਿਸੇ ਦੇਵੀ ਦੀ ਆਰਾਧਨਾ ਕਰਦਾ, ਕੋਈ ਕਿਸੇ ਦੇਵਤੇ ਦੇ ਨਾਲ ਜੁੜਿਆ ਹੋਇਆ, ਕੋਈ ਸੰਸਾਰ ਦੇ ਅੰਦਰ ਭੇਖਧਾਰੀਆਂ ਦੇ ਨਾਲ ਹੀ ਜੁੜਿਆ ਹੋਇਆ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਸਾਨੂੰ ਕਿਸ ਦੇ ਨਾਲ ਜੁੜਨਾ ਚਾਹੀਦਾ ਹੈ? ਹਜ਼ੂਰ ਬਚਨ ਕਰ ਰਹੇ ਨੇ, ਹਰ ਜੇਠ ਜੁੜਨ ਦਾ ਲੋੜੀ ਹੈ, ਉਸ ਪਰਮਾਤਮਾ ਨੂੰ ਲੋੜਨਾ ਚਾਹੀਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ, ਜਿਸ ਪਰਮੇਸ਼ਰ ਵਾਹਿਗੁਰੂ ਨੂੰ ਹਰ ਕੋਈ ਲੋੜਦਾ ਹੈ। ਜਾਂ ਇਉਂ ਕਹਿ ਲਈਏ ਕਿ ਜਿਸ ਪਰਮਾਤਮਾ ਤੋਂ ਹਰ ਕੋਈ ਦਾਤ ਲੋੜਦਾ ਹੈ, ਮੰਗਦਾ ਹੈ, ਯਾਚਨਾ ਕਰਦਾ ਹੈ, ਭਿਖਿਆ ਮੰਗਦਾ ਹੈ, ਕਿਉਂਕਿ ਪਰਮੇਸ਼ਰ ਸਰਬੱਗ ਜੀਵਾਂ ਦਾ ਦਾਤਾ ਹੈ। ਜਿਤਨੇ ਵੀ ਪੈਦਾ ਕੀਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੀਵ ਜੰਤੂ ਹਨ, ਹਰ ਕੋਈ ਪਰਮਾਤਮਾ ਦੇ ਅੱਗੇ ਹੀ ਪੁਕਾਰਾਂ ਕਰਦਾ ਹੈ। ਹਰ ਕੋਈ ਪਰਮੇਸ਼ਰ ਦਾ ਹੀ ਬਖਸ਼ਿਆ ਹੋਏ ਸੰਸਾਰ ਦੇ ਅੰਦਰ ਧਨ ਪਦਾਰਥ ਪਹਿਨਦਾ, ਖਾਂਦਾ ਪਹਿਨਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਗੁਰਬਾਣੀ ਅੰਦਰ ਮੁੱਖ ਵਾਕ ਆਉਂਦੇ ਹੈ। ਹਜ਼ੂਰ ਕਹਿੰਦੇ ਹਨ, ਹੇ ਪ੍ਰਾਣਾ ਤਾਰੇ ਜੀਵ, ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੇ ਜੁੜ ਜਾਵੇ, ਜਿਸ ਪਰਮੇਸ਼ਰ ਦੇ ਅੱਗੇ ਸਾਰੀ ਕਾਇਨਾਤ ਝੁਕਦੀ ਹੈ, ਤੇ ਤੈਨੂੰ ਬਹੁਤ ਵੱਡਾ ਜੀਵਨ ਦੇ ਵਿੱਚ ਲਾਹਾ ਪ੍ਰਾਪਤ ਹੋਵੇਗਾ। ਇਹ ਸਤਿਗੁਰੂ ਜੀ ਕੀ ਲਾਹੇ ਪ੍ਰਾਪਤ ਹੁੰਦੇ ਹੈ, ਕਿਹੜਾ ਲਾਭ ਪ੍ਰਾਪਤ ਹੁੰਦਾ ਪਰਮੇਸ਼ਰ ਦੇ ਨਾਲ ਜੁੜਨੇ ਦਾ? ਹਜ਼ੂਰ ਦੇ ਬਚਨ ਆਉਂਦੇ ਹਨ, ਹਰਿ ਸਿਉ ਜੁਰੈ ਤਾਂ ਸਭ ਕੋ ਉਮੀਦ, ਹਰਿ ਸਿਉ ਜੁਰੈ ਤਾਂ ਨਿਹਚਲ ਜੀਤ, ਹਰਿ ਸਿਉ ਜੁਰੈ ਨ ਵਿਆਪੈ ਕਾੜਾ, ਹਰਿ ਸਿਉ ਜੁਰੈ ਤਾਂ ਹੋਏ ਨਿਸਤਾਰਾ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ। ਇਹ ਪਰਮੇਸ਼ਰ ਦੇ ਨਾਲ ਜੁੜਨ ਦੇ ਸਾਧ ਸੰਗਤ ਜੀ ਲਾਭ ਦੱਸੇ ਹਨ। ਹਰਿ ਸਿਉ ਜੁਰੈ ਤਾਂ ਸਭ ਕੋ ਉਮੀਦ, ਹਰ ਕੋਈ ਮਿੱਤਰ ਬਣ ਜਾਂਦਾ ਜੇ ਪਰਮੇਸ਼ਰ ਦੇ ਨਾਲ ਜੁੜ ਜਾਈਏ ਤਾਂ। ਦੁਸ਼ਮਣ ਵੀ ਸਾਧ ਸੰਗਤ ਜੀ ਮਿੱਤਰਤਾ ਵਾਲਾ ਵਰਤਾਓ ਕਰਨ ਲੱਗ ਪੈਂਦੇ ਹੈ। ਦੁਸ਼ਮਣਾਂ ਦਾ ਮਨ ਵੀ ਘਿਰ ਜਾਂਦਾ ਹੈ, ਦੁਸ਼ਮਣਾਂ ਦਾ ਮਨ ਵੀ ਪਿਘਲ ਕਰਕੇ ਸਾਧ ਸੰਗਤ ਜੀ ਪ੍ਰੇਮੀ ਬਣ ਜਾਣਾ ਕਰਦੇ ਹੋ ਮਿੱਤਰਤਾ ਵਾਲੇ। ਫਿਰ ਸਾਧ ਸੰਗਤ ਜੀ ਉਹਨਾਂ ਵਿੱਚ ਗੁਣ ਆ ਜਾਂਦੇ ਹੈ, ਪ੍ਰੇਮ ਸਿੱਧ ਹੋ ਕਰਕੇ ਮਿਲ ਕੇ ਚੱਲਣ ਲੱਗ ਪੈਂਦੇ ਹਨ। ਜੇ ਪਰਮੇਸ਼ਰ ਦੇ ਨਾਲ ਜੀਵ ਜੁੜ ਜਾਂਦਾ ਹੈ ਤੇ ਮਨ ਦੀ ਇਕਾਗਰਤਾ ਕਰਨੀ ਸਾਧ ਸੰਗਤ ਜੀ ਬੜੀ ਔਖੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਹੜਾ ਚਿੱਤ ਹੈ ਨਾ, ਇਹ ਮਨ ਹੈ, ਬਾਰ-ਬਾਰ ਚਲਾਇਮਾਨ ਹੋ ਕੇ ਰਹਿੰਦਾ, ਹਰ ਸਮੇਂ ਭਟਕਦਾ ਰਹਿੰਦਾ, ਕਦੇ ਕਿਸੇ ਤਰ੍ਹਾਂ ਦੇ ਮਨ ਵਿੱਚ ਫੁਰਨੇ ਚਿਤਵਦਾ ਰਹਿੰਦਾ, ਕਦੇ ਕਿਸੇ ਤਰ੍ਹਾਂ ਦੇ ਆਪਣੇ ਅੰਦਰ ਸੰਕਲਪ ਵਿਕਲਪ ਬੁਰੇ ਫੁਰਨੇ ਫੁਰਦਾ ਰਹਿੰਦਾ ਹੈ। ਹਰ ਸਮੇਂ ਕਦੇ ਚੰਗੀਆਂ ਸੋਚਾਂ, ਕਦੇ ਮਾੜੀਆਂ ਸੋਚਾਂ ਸੋਚਦਾ ਰਹਿੰਦਾ। ਪਰ ਇਸ ਨੂੰ ਨਿਸ਼ਚਲ ਭਾਵ ਇੱਕ ਥਾਂ ਤੇ ਕਿਵੇਂ ਟਿਕਾਇਆ ਜਾ ਸਕਦਾ ਹੈ? ਹਰਿ ਸਿਉ ਜੁਰੈ ਤਾਂ ਨਿਹਚਲ ਜੀਤ, ਹਰੀ ਪਰਮੇਸ਼ਰ ਦੇ ਨਾਲ ਜੁੜ ਕਰਕੇ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਮਨ ਦੀ ਸਾਧ ਸੰਗਤ ਦੀ ਸਥਿਤੀ ਬਣਾਈ ਜਾ ਸਕਦੀ ਹੈ। ਜਿਵੇਂ ਹਜ਼ੂਰ ਦੇ ਬਚਨ ਆਉਂਦੇ ਆ ਨਾ, ਕਹਿੰਦੇ ਨੇ ਜੇ ਪ੍ਰਮਾਤਮਾ ਪੂਰੇ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਮਨ ਵਸ ਵਿੱਚ ਆਉਂਦਾ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਤਾਂ ਪ੍ਰਮਾਤਮਾ ਹੀ ਕਰ ਸਕਦਾ ਹੈ ਨਾ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਜਿਤਨੇ ਵੀ ਸੰਸਾਰ ਦੇ ਅੰਦਰ ਜੀਵ ਹਨ ਸਭ ਅਧੂਰੇ ਹਨ। ਫਿਰ ਪੂਰੀ ਕਿਰਪਾ ਕਿਵੇਂ ਹੋ ਸਕਦੀ ਹੈ? ਪੂਰੇ ਪਰਮੇਸ਼ਰ ਦੇ ਨਾਲ ਜੁੜ ਕਰਕੇ। ਔਰ ਨਾਲ ਹੀ ਅਗਲਾ ਬਚਨ ਕੀਤਾ, ਹਰਿ ਸਿਉ ਜੁਰੈ ਨਾ ਵਿਆਪੈ ਕਾੜਾ। ਜ਼ਿੰਦਗੀ ਦੇ ਅੰਦਰ ਜਿਹੜੇ ਦੁੱਖ ਹਨ, ਕਲੇਸ਼ ਹਨ, ਜੀਵ ਨੂੰ ਬਾਰ-ਬਾਰ ਕੜਾਉਣਾ ਕਰਦੇ ਹਨ, ਬਾਰ-ਬਾਰ ਦੁੱਖ ਦਿੰਦੇ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਜੋ ਵਾਹਿਗੁਰੂ ਦੇ ਨਾਲ ਜੇ ਜੁੜ ਜਾਵੇ ਨਾ, ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੀ ਸ਼ਰਨ ਧਾਰਨ ਕਰ ਲਵੇ, ਫਿਰ ਕਿਸੇ ਪ੍ਰਕਾਰ ਦਾ ਤੈਨੂੰ ਕਾੜਾ ਵੀ ਨਹੀਂ ਵਿਆਪਣਾ ਕਰੇਗਾ। ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ, ਇਹ ਭਵ ਸਾਗਰ ਦੇ ਵਿੱਚੋਂ ਤੇਰਾ ਨਿਸਤਾਰਾ ਹੋ ਜਾਵੇਗਾ, ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਪ੍ਰਤੱਖ ਵੀ ਸੰਸਾਰ ਦੇ ਅੰਦਰ ਜਿਤਨੇ ਵੀ ਸੰਸਾਰ ਦੇ ਝੂਠੇ ਛਲ ਫਰੇਬ ਹਨ, ਸਭ ਤੋਂ ਨਿਕਲ ਕਰਕੇ ਤੇਰਾ ਨਿਸਤਾਰ ਹੋ ਜਾਵੇਗਾ ਜੇ ਹਰੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਆਪਣੇ ਮਨ ਦੇ ਤਾਈਂ ਲੈ ਕਰਕੇ ਵਚਨ ਕੀਤਾ, ਰੇ ਮਨ ਮੇਰੇ ਤੂੰ ਹਰ ਸਿਉ ਜੋਰ, हे ਮੇਰੇ ਮਨਾ ਤੂੰ ਹਰੀ ਪਰਮੇਸ਼ਰ ਦੇ ਨਾਲ ਜੁੜਨਾ ਕਰ, ਕਿਉਂਕਿ ਕਾਜ ਤੁਹਾਰਾ ਨਾ ਹੀ ਹੋਰ ਦੁਨੀਆ ਦੇ ਜਿੰਨੇ ਵੀ ਸੰਸਾਰ ਦੇ ਕਾਰਜ ਹੈ ਨਾ, ਇਹ ਸਾਰੇ ਤੇਰੇ ਵਾਸਤੇ ਕਿਸੇ ਵੀ ਕੰਮ ਆਉਣ ਵਾਲੇ ਨਹੀਂ ਅੰਤ ਸਮੇਂ। ਜਿਤਨੇ ਵੀ ਸੰਸਾਰ ਦੇ ਕਾਰਜਾਂ ਵਿਹਾਰਾਂ ਦੇ ਨਾਲ ਤੂੰ ਜੁੜਿਆ ਹੋਇਆ, ਮਾਇਕੀ ਧੰਦਿਆਂ ਦੇ ਨਾਲ ਜੁੜਿਆ ਹੋਇਆ, ਜਾਂ ਪਰਮੇਸ਼ਰ ਨੂੰ ਛੱਡ ਕਰਕੇ ਹੋਰ ਦੁਨਿਆਵੀ ਸੰਸਾਰ ਦੇ ਦਾਤਾਂ ਦੇ ਨਾਲ ਜੁੜਿਆ ਹੋਇਆ, ਦਾਤੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਰ ਕੋ ਕਾਰਜ ਵਿਹਾਰ ਅੰਤ ਸਮੇਂ ਤੇਰੇ ਕੰਮ ਨਹੀਂ ਆਉਣੇ ਵਾਲਾ। ਇਸ ਲਈ ਜੁੜਨਾ ਹੈ ਤਾਂ ਉਸ ਪਰਮੇਸ਼ਰ ਦੇ ਨਾਲ ਜੁੜ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਬੱਗ ਜੀਵਾਂ ਦਾ ਦਾਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਹਰ ਜੇਠ ਜੁੜਨ ਦਾ ਲੋੜੀ ਹੈ। ਕਹਿੰਦੇ ਜਿਸ ਨੂੰ ਹਰ ਕੋਈ ਲੋੜਦਾ ਹੈ, ਜਿਸ ਪਰਮਾਤਮਾ ਤੋਂ ਹਰ ਕੋਈ ਜੀਵ ਦਾਤ ਮੰਗਦਾ ਹੈ, ਹਰ ਇੱਕ ਜੀਵ ਸ਼ਰਧਾ ਰੂਪ ਝੋਲੀ ਅੜ ਕੇ ਪਰਮੇਸ਼ਰ ਤੋਂ ਮੰਗਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵਚਨ ਕੀਤੇ ਆ ਨਾ, ਕਹਿੰਦੇ ਹਨ ਦੇਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਉਹ ਦਾਤਾਂ ਲੈਣ ਵਾਲੇ ਥੱਕ ਹਾਰ ਜਾਂਦੇ ਨੇ। ਦਾਤਾਂ ਲੈ ਲੈ ਕਰਕੇ ਪਰਮੇਸ਼ਰ ਫੇਰ ਵੀ ਕਦੇ ਦਾਤਾਂ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਜਿਸ ਪਰਮੇਸ਼ਰ ਤੋਂ ਹਰ ਕੋਈ ਦਾਤ ਲੋੜਦਾ ਹੈ, ਹਜੂਰ ਜੇਠ ਦੇ ਮਹੀਨੇ ਦੁਆਰਾ ਫਰਮਾਨ ਕਰ ਰਹੇ ਨੇ, ਇਹ ਜੀਵ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਕਰ, ਜਿਸ ਅੱਗੇ ਸਭ ਨਿਵਾਨਾ। ਕਿਸ ਪਰਮੇਸ਼ਰ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਜਿਸ ਅੱਗੇ ਹਰ ਕੋਈ ਨਿਆਮਦਾ ਹੈ। ਜਿਵੇਂ ਸਾਧ ਸੰਗਤ ਜੀ, ਕੋਈ ਗਰੀਬ ਮਨੁੱਖ ਹੈ ਨਾ, ਅਮੀਰ ਦੇ ਅੱਗੇ ਜਾ ਕਰਕੇ ਨਿਉਂਦਾ ਹੈ। ਅਮੀਰ ਹੈ ਉਹ ਸ਼ਾਹੂਕਾਰ ਦੇ ਅੱਗੇ ਜਾ ਕਰਕੇ ਨਿਉਂਦਾ ਹੈ। ਜੇ ਸ਼ਾਹੂਕਾਰ ਹੈ ਤੇ ਸਾਧ ਸੰਗਤ ਤੋਂ ਰਾਜਿਆਂ ਅੱਗੇ ਜਾ ਕੇ ਨਿਉਂਦਾ ਹੈ, ਰਾਜਾ ਬਾਦਸ਼ਾਹਾਂ ਦੇ ਅੱਗੇ ਜਾ ਕਰਕੇ ਝੁਕਦਾ ਹੈ। ਇਉਂ ਜਿਤਨੇ ਵੀ ਸੰਸਾਰ ਦੇ ਵੱਡੇ ਤੋਂ ਵੱਡੇ ਅਹੁਦੇ ਵਾਲੇ, ਤਖਤਾਂ ਵਾਲੇ ਸੰਸਾਰ ਦੇ ਜੀਵ ਹਨ, ਉਹ ਇੱਕ ਦੂਜੇ ਦੇ ਅੱਗੇ ਜਾ ਕਰਕੇ ਝੁਕਦੇ ਹਨ। ਜਿਹੜਾ ਉਹਨਾਂ ਤੋਂ ਵੱਧ ਬਲ ਵਾਲਾ ਕੋਈ ਹੈ, ਚਾਹੇ ਸਾਧ ਸੰਗਤ ਜੀ ਆਤਮਿਕ ਬਲ ਵਾਲਾ, ਕਿਸੇ ਕੋਲ ਰਿੱਧੀਆਂ ਹਨ ਤੇ ਕਿਸੇ ਕੋਲ ਵਾਕ ਸਿੱਧੀਆਂ ਦੀਆਂ ਕਰਾਮਾਤਾਂ ਸ਼ਕਤੀਆਂ ਨੇ। ਜੇ ਥੋੜੀ ਕਿਸੇ ਕੋਲ ਸ਼ਕਤੀ ਹੈ ਤੇ ਜ਼ਿਆਦਾ ਸ਼ਕਤੀ ਵਾਲੇ ਦੇ ਅੱਗੇ ਜਾ ਕੇ ਝੁਕਦਾ ਹੈ। ਜੇ ਉਹਦੇ ਨਾਲ ਵੱਧ ਸ਼ਕਤੀ ਹੈ ਤੇ ਉਹ ਆਪਣੇ ਤੋਂ ਜ਼ਿਆਦਾ ਕਈ ਗੁਣਾ ਵੱਧ ਸ਼ਕਤੀ ਵਾਲੇ ਦੇ ਕੋਲ ਜਾ ਕਰਕੇ ਝੁਕਦਾ ਹੈ। ਜਿਵੇਂ ਸਾਧ ਸੰਗਤ ਜੀ ਦੇਵੀ ਦੇਵਤੇ ਹੈ ਨਾ, ਪਰਮਾਤਮਾ ਨੇ ਜਿੰਨੀ ਕੁ ਕਿਸੇ ਨੂੰ ਸ਼ਕਤੀ ਦਿੱਤੀ, ਜਿੰਨੀ ਕੁ ਸਮਰੱਥਾ ਦਿੱਤੀ ਹੈ, ਉਨੀ ਕੁ ਸ਼ਕਤੀ ਦਾ ਹੀ ਉਹ ਪ੍ਰਯੋਗ ਕਰ ਸਕਦੇ ਹੈ। ਕਿਸੇ ਨੂੰ ਰਿੱਧੀ, ਕਿਸੇ ਨੂੰ ਸਿੱਧੀਆਂ ਬਖਸ਼ੀਆਂ ਨੇ ਪਰਮਾਤਮਾ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਹਰ ਕੋਈ ਜੀਵ ਜਗਤ ਅੰਦਰ ਝੁਕਣਾ ਕਰਦਾ ਹੈ। ਕੋਈ ਕਿਸੇ ਅੱਗੇ ਝੁਕਦਾ ਪਿਆ, ਕੋਈ ਕਿਸੇ ਅੱਗੇ ਜਾ ਕਰਕੇ ਨਿਉਂਦਾ ਪਿਆ। ਪਰ ਇਹ ਪ੍ਰਾਣਾ ਧਾਰੀ ਜੀਵ, ਤੂੰ ਇਹ ਚੇਤੇ ਰੱਖੀ, ਜਿਸ ਅੱਗੇ ਸਭ ਨਿਮਨ। ਤੂੰ ਕਿਸ ਅੱਗੇ ਝੁਕਣਾ ਹੈ? ਜਿਸ ਅੱਗੇ ਹਰ ਕੋਈ ਨਿਉਂਦਾ ਹੈ, ਜਿਸ ਅੱਗੇ ਹਰ ਕੋਈ ਝੁਕਦਾ ਹੈ, ਉਹ ਹੈ ਪਰਮਾਤਮਾ। ਅਕਾਲ ਪੁਰਖ ਵਾਹਿਗੁਰੂ ਜੈਸਾ ਕੋਈ ਬਲ ਵਾਲਾ ਜੀਵ ਨਹੀਂ। ਪਰਮੇਸ਼ਰ ਜੈਸਾ ਕੋਈ ਸਰਬ ਕਲਾ ਸਮਰੱਥ ਸ਼ਕਤੀਆਂ ਵਾਲਾ ਕੋਈ ਪਰਮੇਸ਼ਰ ਜੈਸਾ ਨਹੀਂ। ਪਰਮਾਤਮਾ ਹੀ ਸਰਬ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਇਸ ਲਈ ਅਜਿਹਾ ਹੀ ਚਾਹੀਦਾ ਹੈ ਇਹ ਜੀਵ, ਜਿਸ ਅੱਗੇ ਸਭ ਨਿਮਨ। ਜਿਸ ਪਰਮਾਤਮਾ ਅੱਗੇ ਹਰ ਕੋਈ ਨਿਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਿਜਦਾ ਕਰਦਾ ਹੈ, ਉਸ ਪਰਮੇਸ਼ਰ ਦੇ ਤਾਏ ਹੀ ਤੈਨੂੰ ਨਿਉਣਾ ਚਾਹੀਦਾ ਹੈ। ਉਸ ਵਾਹਿਗੁਰੂ ਦੇ ਨਾਲ ਤੈਨੂੰ ਜੁੜਨਾ ਚਾਹੀਦਾ ਹੈ। ਸੱਜਣ ਦਾਵਣ ਲੱਗਿਆ, ਕਿਉਂਕਿ ਹਰੀ ਜੋ ਅਕਾਲ ਪੁਰਖ ਪਰਮੇਸ਼ਰ ਹੈ ਨਾ, ਸਭ ਜੀਵਾਂ ਦਾ ਸੱਚਾ ਸੱਜਣ ਹੈ। ਉਹ ਸੱਜਣਤਾ ਨਿਭਾਉਣ ਵਾਲਾ। ਦੁਨੀਆ ਦੇ ਜਿਤਨੀ ਵੀ ਸੱਜਣਤਾ ਹੈ ਨਾ, ਉਹ ਕੇਵਲ ਦੁਨੀਆ ਤੱਕ ਸੀਮਿਤ ਹੈ।
ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਵੀ ਤੇਰਾ ਇਹ ਸੱਜਣਤਾ ਨਿਭਾਏ। ਜਿਸ ਵਾਹਿਗੁਰੂ ਨੇ ਕਿਰਪਾ ਕੀਤੀ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕੇ ਹੋਏ ਤੇਰੀ ਜੀਵ ਸਹਾਇਤਾ ਕੀਤੀ ਹੈ। ਜਗਤ ਅੰਦਰ ਵੀ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ, ਫਿਰ ਪਰਲੋਕ ਵਿੱਚ ਵੀ ਉਹ ਪਰਮਾਤਮਾ ਸੱਜਣਤਾ ਨਿਭਾਉਂਦਾ ਹੈ। ਇਸ ਲਈ ਹਰ ਸੱਜਣ ਦਾਮਨ ਲੱਗਿਆ। ਦਾਮਨ ਕਹਿੰਦੇ ਨੇ ਪੱਲੇ ਨੂੰ। ਜੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਸੱਚੇ ਸੱਜਣ ਦੇ ਪੱਲੇ ਲੱਗ ਜਾਈਏ, ਸੈਨਾ ਦੇਹੀ ਬੰਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕੋਈ ਜੀਵ ਤੈਨੂੰ ਬੰਨ ਨਹੀਂ ਸਕੇਗਾ ਅੰਤ ਸਮੇਂ। ਜਮ ਜਿਵੇਂ ਗਲ ਵਿੱਚ ਫਾਹੀ ਪਾ ਕੇ ਲੈ ਜਾਂਦੇ ਆ ਨਾ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਹੁੰਦਾ, ਜੀਵਨ ਦੇ ਵਿੱਚ ਕਦੇ ਸੇਵਾ ਨਾ ਕਦੇ ਸਿਮਰਨ ਕੀਤਾ, ਨਾ ਕਦੇ ਗੁਰੂ ਕੀ ਸੰਗਤ ਕੀਤੀ ਹੁੰਦੀ, ਗਲ ਵਿੱਚ ਫਾਹੀ ਪਾ ਕਰਕੇ ਜਮ ਲੈ ਜਾਂਦੇ ਆ। ਪਰ ਹਜੂਰ ਕਹਿੰਦੇ ਹਨ, ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇ ਬੰਨ। ਕਿਸੇ ਵਿੱਚ ਐਨੀ ਤਾਕਤ ਨਹੀਂ ਹੈ ਕਿ ਤੈਨੂੰ ਬੰਨ ਕਰਕੇ ਲੈ ਜਾਣ, ਜਾਂ ਜਮ ਹਨ, ਦੂਤ ਹਨ ਧਰਮ ਰਾਜੇ ਦੇ, ਤੈਨੂੰ ਬੰਨ ਕੇ ਸਜ਼ਾਵਾਂ ਨਹੀਂ ਦੇ ਸਕਣਗੇ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਧਾਰਨ ਕੀਤੀ ਹੋਈ ਹੈ। ਤੂੰ ਪਰਮਾਤਮਾ ਦੇ ਨਾਲ ਜੁੜਿਆ ਹੋਵੇਗਾ, ਜਿਸ ਕਰਕੇ ਤੈਨੂੰ ਧਰਮ ਰਾਜੇ ਦੀ ਦੂਤ ਬੰਨ ਕਰਕੇ ਨਹੀਂ ਲੈ ਕੇ ਜਾ ਸਕਦੇ। ਕਿਉਂਕਿ ਧਰਮ ਰਾਜਾ ਵੀ ਆਪਣੇ ਦੂਤਾਂ ਨੂੰ ਮਨਾਹੀ ਕਰਦਾ ਹੈ। ਹਜੂਰ ਵਚਨ ਕਰਦੇ ਆ ਨਾ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈ ਉਹ ਦੂਤ। ਧਰਮ ਰਾਜਾ ਵੀ ਆਪਣੇ ਦੂਤਾਂ ਨੂੰ ਆਖਦਾ ਹੈ, ਹੇ ਦੂਤੋ, ਜਿੱਥੇ ਪਰਮੇਸ਼ਰ ਦੀ ਬੰਦਗੀ ਕੀਤੀ ਜਾਂਦੀ ਉੱਥੇ ਭੁੱਲ ਕੇ ਵੀ ਕਦੇ ਚਲੇ ਨਾ ਜਾਇਓ। ਜੇ ਚਲੇ ਗਏ ਨਾ ਤੁਸੀਂ ਬੱਧੇ ਛੁੱਟਣਾ ਤੇ ਨਾ ਮੇਰਾ ਖਹਿੜਾ ਛੁੱਟਣਾ, ਨਾ ਮੈਂ ਤੁਹਾਨੂੰ ਛਡਾ ਸਕਾਂਗਾ। ਕਿਉਂਕਿ ਮੇਰੀ ਬੰਦੀ ਭਗਤ ਛਡਾਵੈ, ਬੰਦ ਭਗਤ ਨਾ ਛੂਟੈ ਮੋਹੇ। ਇਹ ਪਰਮੇਸ਼ਰ ਦੇ ਪਿਆਰਿਆਂ ਵਿੱਚ ਇੰਨੀ ਸ਼ਕਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇ ਬੰਨ। ਕੋਈ ਬੰਨ ਨਹੀਂ ਸਕਦਾ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪੱਲੇ ਲੱਗ ਜਾਵੇ, ਭਾਵ ਵਾਹਿਗੁਰੂ ਦੇ ਨਾਲ ਜੁੜ ਜਾਵੇ, ਪਰਮੇਸ਼ਰ ਦੀ ਸ਼ਰਨ ਧਾਰਨ ਕਰ ਲਵੇ, ਤੇ ਕੋਈ ਜੀਵ ਨੂੰ ਬੰਨ ਨਹੀਂ ਸਕਦਾ। ਸਾਧ ਸੰਗਤ ਜੀ, ਅੰਤ ਸਮੇਂ ਜਾਮਾਂ ਨੇ ਤਾਂ ਕੀ ਮੰਨਣਾ ਹੈ। ਪ੍ਰਤੱਖ ਵੀ ਜਿਹੜੇ ਜਾਮਾਂ ਦੀ ਨਿਆਈ ਜੀਵਾਂ ਨੂੰ ਦੁੱਖ ਦੇਣ ਵਾਲੇ ਹੈ ਨਾ, ਬੇਕਾਰ, ਜਿਹੜੇ ਦੂਤਾਂ ਦੀ ਤਰ੍ਹਾਂ ਬਾਰ-ਬਾਰ ਜੀਵ ਨੂੰ ਜਕੜ ਕਰਕੇ ਬੰਨ੍ਹ ਕੇ ਆਪਣੇ ਅਧੀਨ ਕਰਕੇ ਰੱਖਦੇ ਹੈ, ਉਹ ਜੀਵਨ ਦੌਰਾਨ ਵੀ ਜੀਵ ਨੂੰ ਆਪਣੇ ਕੋਲ ਸਾਧ ਸੰਗਤ ਜੀ ਨਹੀਂ ਬੰਨ੍ਹ ਕੇ ਰੱਖ ਸਕਦੇ, ਆਪਣੇ ਅਧੀਨ ਨਹੀਂ ਕਰ ਸਕਦੇ। ਬੇਕਾਰ, ਜੋ ਪਰਮੇਸ਼ਰ ਦੇ ਨਾਲ ਗੁਰਮੁਖ ਪਿਆਰੇ ਜੁੜ ਕਰਕੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵਚਨ ਕੀਤਾ, ਕਹਿੰਦੇ, ਮੋਹ ਰੂਪੀ ਜਾਲ ਬੜਾ ਹੀ ਪ੍ਰਬਲ ਹੈ। ਜਗਤ ਦੇ ਜੀਵਾਂ ਨੂੰ ਆਪਣੇ ਅਧੀਨ ਕੀਤਾ ਹੋਇਆ ਮੋਹ ਰੂਪੀ ਜਾਲ ਨੇ, ਪਰ ਜੋ ਵਾਹਿਗੁਰੂ ਦੇ ਚਰਨਾਂ ਦੇ ਨਾਲ ਗੁਰਮੁਖ ਪਿਆਰੇ ਜੁੜ ਜਾਂਦੇ ਹਨ, ਉਹਨਾਂ ਨੂੰ ਮੋਹ ਰੂਪੀ ਜਾਲ ਵੀ ਵਿਆਪਦਾ ਨਹੀਂ ਹੈ, ਨਹੀਂ ਜਗੜ ਕਰਕੇ ਆਪਣੇ ਅਧੀਨ ਕਰ ਸਕਦਾ। ਕਿਸੇ ਨਾ ਦੇ ਬੰਨ ਕਿਸੇ ਵੀ ਸਮਰੱਥਾ ਨਹੀਂ ਹੈ। ਕੋਈ ਪ੍ਰਤੱਖ ਕੈਦਖਾਨੇ ਦੇ ਵਿੱਚ ਵੀ ਬੰਨ ਨਹੀਂ ਸਕਦਾ ਜੋ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਹੈ। ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਜੀ ਨੇ ਸਾਧ ਸੰਗਤ ਜੀ ਪੂਨੇ ਸਤਾਰੇ ਦੀ ਜੇਲ੍ਹ ਦੇ ਵਿੱਚੋਂ ਰਾਜਾ ਬਾਲਾ ਰਾਓ ਤੇ ਰੁਸਤਮ ਰਾਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਛੁਡਾਇਆ। ਸਾਧ ਸੰਗਤ ਜੀ, ਕੈਦਖਾਨੇ ਵਿੱਚ ਬੰਦ ਉਮਰ ਕੈਦ ਹੋਣਾ ਕੀਤੀ ਸੀ ਦੋਵਾਂ ਰਾਜਿਆਂ ਨੂੰ, ਪਰ ਸਤਿਗੁਰੂ ਜੀ ਦੇ ਚਰਨੀ ਲੱਗਣੇ ਕਰਕੇ ਇੱਕ ਰਸ ਲਗਾਤਾਰ ਸਤਿਗੁਰੂ ਜੀ ਨੂੰ ਯਾਦ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਨੇ ਕਰਕੇ ਹਜੂਰ ਨੇ ਸਾਧ ਸੰਗਤ ਜੀ ਸੱਚਖੰਡ ਪਿਆਨਾ ਕਰਨੇ ਤੋਂ ਬਾਅਦ ਵਿੱਚ ਵੀ ਪ੍ਰਤੱਖ ਪ੍ਰਗਟ ਹੋ ਕਰਕੇ ਤੇ ਸਾਧ ਸੰਗਤ ਜੀ ਦੋਵਾਂ ਰਾਜਿਆਂ ਨੂੰ ਰਿਹਾ ਕਰਵਾਉਣਾ ਕੀਤਾ। ਪ੍ਰਤੱਖ ਵੀ ਕੋਈ ਕੈਦਖਾਨੇ ਵਿੱਚ ਬੰਦ ਨਹੀਂ ਕਰ ਸਕਦਾ ਜੇ ਅਕਾਲ ਪੁਰਖ ਵਾਹਿਗੁਰੂ ਦੇ ਚਰਨੇ ਨਾਲ ਜੁੜਿਆ ਜਾਵੇ। ਮਾਣਕ ਮੋਤੀ ਨਾਮ ਪ੍ਰਭ, ਸਾਧ ਸੰਗਤ ਜੀ, ਮਾਣਕ ਮੋਤੀ ਨਾਮ ਪ੍ਰਭ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਾਣਕ ਤੇ ਮੋਤੀਆਂ ਦੀ ਨਿਆਈ ਅਮੋਲਕ ਹੈ। ਹੁਣ ਲੱਗੇ ਨਾਹੀ ਸੰਨ, ਜਿਵੇਂ ਪ੍ਰਤੱਖ ਕੋਈ ਮਾਣਕ ਮੋਤੀ ਹੀਰੇ ਜਵਾਹਰਾਤ ਧਨ ਪਦਾਰਥ ਹੋਣ, ਉਹਨਾਂ ਨੂੰ ਸਾਧ ਸੰਗਤ ਜੀ ਚੋਰ ਸੰਨ ਲਾ ਕੇ ਚੁਰਾ ਕੇ ਲੈ ਜਾਂਦੇ ਹੈ। ਪਰ ਹਜੂਰ ਕਹਿੰਦੇ, ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਹੀਰੇ ਮੋਤੀਆਂ ਦੀ ਨਿਆਈ ਹੈ, ਅਮੋਲਕ ਪਰਮੇਸ਼ਰ ਦਾ ਸੱਚਾ ਨਾਮ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਕਾਰਾਂ ਰੂਪੀ ਚੋਰ ਇਹਨੂੰ ਸੰਨ ਲਾ ਕਰਕੇ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਗੁਰ ਕਾ ਵਚਨ ਵਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਨਾ ਅੱਗ ਸਾੜ ਸਕਦੀ, ਨਾ ਪਾਣੀ ਡੁੱਬ ਸਕਦਾ, ਨਾ ਚੋਰ ਚੁਰਾ ਕੇ ਲੈ ਕੇ ਜਾ ਸਕਦਾ ਹੈ। ਇਸ ਲਈ ਹਜ਼ੂਰ ਨੇ ਵਚਨ ਕੀਤਾ, ਉਨ ਲੱਗਿਆ ਨਾ ਹੀ ਸੰਨ, ਕਹਿੰਦੇ ਉਹਨਾਂ ਨੂੰ ਸੰਨ ਨਹੀਂ ਕੋਈ ਲਾ ਸਕਦਾ। ਉਹ ਗੁਰਮੁਖ ਪਿਆਰਿਆਂ ਨੂੰ ਪਰਤੱਕ ਵੀ ਕੋਈ ਠੱਗ ਨਹੀਂ ਸਕਦਾ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੈ, ਰੰਗ ਸਭੇ ਨਾਰਾਇਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਵੀ ਸੰਸਾਰ ਦੇ ਅੰਦਰ ਰੰਗ ਵਾਹਿਗੁਰੂ ਦੇ ਪੈਦਾ ਕੀਤੇ ਹੈ ਨਾ, ਰੰਗਾਂ ਰੰਗਾਂ ਦੇ ਜੀਵ ਪੈਦਾ ਕੀਤੇ ਹੈ, ਰੰਗਾਂ ਰੰਗਾਂ ਦੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ, ਸਭ ਪਰਮੇਸ਼ਰ ਦੀ ਹੈ। ਨਾਰਾਇਣ ਹੈ ਜੋ ਨਾਰਾਇਣੀ ਸਰੂਪ ਪਰਮਾਤਮਾ ਹੈ, ਜੋ ਨਰਾਂ ਦੇ ਵਿੱਚ ਆਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਹੈ। ਜੀਤੇ ਮਨ ਭਾਵਨ, ਔਰ ਜਿਤਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਵਨਾ ਕਰਦੇ ਹੈ ਨਾ, ਉਹੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੈ। ਚਾਹੇ ਕਿਸੇ ਵੀ ਰੰਗ ਦਾ, ਕਿਸੇ ਵੀ ਢੰਗ ਦਾ ਕੋਈ ਜੀਵ ਹੈ, ਜੇ ਪਰਮੇਸ਼ਰ ਨੂੰ ਭਾਵਦਾ ਹੈ ਤਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦਾ। ਤੇ ਸਾਧ ਸੰਗਤ ਜੀ, ਕਈ ਵਾਰ ਇਸ ਪੰਕਤੀ ਦਾ ਜਿਹੜੇ ਨਾਸਤਿਕ ਲੋਕ ਹੈ ਨਾ, ਉਹ ਅਰਥ ਇਉਂ ਕਰਦੇ, ਕਹਿੰਦੇ ਹਨ ਜੀ ਸਾਰੇ ਰੰਗ ਤਾਂ ਪਰਮੇਸ਼ਰ ਦੇ ਪੈਦਾ ਕੀਤੇ ਹੈ, ਤੇ ਫਿਰ ਜਿਹੜਾ ਮਰਜ਼ੀ ਰੰਗ ਪਾ ਲੈਣਾ ਚਾਹੀਦਾ। ਪਰ ਗੁਰਮਤਿ ਦੇ ਵਿੱਚ ਸਾਧ ਸੰਗਤ ਜੀ, ਇਹ ਜਿਹੜੇ ਰੰਗ ਹਨ, ਚਿੱਟਾ ਹੈ, ਨੀਲਾ ਹੈ, ਪੀਲਾ ਹੈ, ਇਹ ਕੇਸਰੀ ਹੈ, ਸਾਧ ਸੰਗਤ ਜੀ ਜਿਹੜੇ ਰੰਗ ਮੰਨੇ ਗਏ ਆ ਗੁਰਮਤਿ ਦੇ ਅਨੁਸਾਰ ਜਿਹੜੇ ਪਹਿਨਣੇ ਚਾਹੀਦੇ ਆ, ਹਰਿਆ, ਲਾਲ, ਇਹ ਜਿਹੜੇ ਰੰਗ ਹਨ ਇਹ ਸਾਧ ਸੰਗਤ ਜੀ ਹੈਦਰੀ ਰੰਗ ਮੰਨੇ ਜਾਂਦੇ। ਹੈਦਰੀ ਦੇ ਲਾਲ ਰੰਗ ਹਿੰਦੂਆਂ ਦਾ ਮਤ ਅਨੁਸਾਰ ਮੰਨਿਆ ਜਾਂਦਾ ਹੈ। ਗੁਰਮਤਿ ਦੇ ਵਿੱਚ ਇਹਨਾਂ ਨੂੰ ਪਹਿਨਣਾ ਪਾਵਣਾ ਸਾਧ ਸੰਗਤ ਜੀ ਇਹ ਮਨਾਹੀ ਕੀਤੀ ਗਈ ਹੈ। ਜਿਵੇਂ ਹਰ ਇੱਕ ਧਰਮ ਦੀ ਮਰਜ਼ਾਦਾ ਹੈ, ਤਿਵੇਂ ਹੀ ਸਿੱਖ ਧਰਮ ਦੀ ਆਪਣੀ ਮਰਜ਼ਾਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗਰੀਬ ਨਵਾਜ ਸਤਿਗੁਰੂ ਜੀ ਬਚਨ ਕਰਦੇ ਹਨ, ਜੇਤੇ ਮਨ ਭਾਵਨ, ਕਹਿੰਦੇ ਹਨ ਜੋ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾਵਦੇ ਆ ਨਾ, ਉਹ ਹੀ ਸਾਧ ਸੰਗਤ ਜੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦੇ ਹਨ। ਜੋ ਹਰ ਲੋੜੇ ਸੋ ਕਰੇ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਰਨਾ ਲੋੜਦਾ ਹੈ, ਉਹ ਕੁਝ ਹੀ ਜਗਤ ਅੰਦਰ ਹੁੰਦਾ ਹੈ। ਜੋ ਹਰ ਲੋੜੇ ਸੋ ਕਰੇ, ਅਥਵਾ ਜੋ ਹਰੀ ਪਰਮੇਸ਼ਰ ਵਾਹਿਗੁਰੂ ਲੋੜੇ ਚਾਹੁੰਦਾ ਹੈ, ਉਹ ਹੀ ਦੈਵੀ ਸ਼ਕਤੀਆਂ ਸੰਸਾਰ ਦੇ ਅੰਦਰ ਕਰਦੀਆਂ ਹਨ। ਸੋਈ ਜੀਵ ਕਰਨ, ਤੇ ਜਿਵੇਂ ਪਰਮਾਤਮਾ ਚਾਹੁੰਦਾ ਹੈ ਤਿਵੇਂ ਜਗਤ ਦੇ ਜੀਵ ਕਰਦੇ ਹੈ। ਜਿੱਥੇ ਜਿੱਥੇ ਪਰਮਾਤਮਾ ਨੇ ਜੀਵਾਂ ਨੂੰ ਲਗਾਇਆ, ਤਿੱਥੇ ਤਿੱਥੇ ਹੀ ਲੱਗੇ ਹੋਏ ਹੈ। ਜਿਵੇਂ ਜਿਵੇਂ ਪਰਮਾਤਮਾ ਚਾਹੁੰਦਾ, ਤਿਵੇਂ ਤਿਵੇਂ ਸੰਸਾਰ ਦੇ ਜੀਵ ਕਰਦੇ ਹੈ। ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ। ਐਸੀ ਵਾਹਿਗੁਰੂ ਦੀ ਰਚੀ ਹੋਈ ਰਚਨਾ ਹੈ। ਜੋ ਪ੍ਰਭ ਕੀਤੇ ਆਪਣੇ, ਸਾਧ ਸੰਗਤ ਜੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਕਰ ਲਿਆ ਹੈ, ਜੋ ਪ੍ਰਭ ਕੀਤੇ ਆਪਣੇ, ਪ੍ਰਭੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਹਿਰਦੇ ਅੰਦਰ ਨਾਮ ਦੀ ਦਾਰ ਦੇ ਕਰਕੇ, ਨਿਮਰਤਾ ਬਖਸ਼ਿਸ਼ ਕਰਕੇ, ਸ਼ੁਭ ਗੁਣਾਂ ਦੇ ਧਾਰਨੀ ਬਣਾ ਕੇ, ਗੁਰੂ ਵਾਲੇ ਬਣਾ ਕੇ ਪਰਮੇਸ਼ਰ ਨੇ ਜਿਨ੍ਹਾਂ ਨੂੰ ਆਪਣੇ ਕਰ ਲਿਆ ਹੈ, ਸਹੀ ਕਹੀਆ ਹੈ ਧੰਨ। ਉਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਧੰਨ ਆਖਿਆ ਜਾਂਦਾ ਹੈ। ਉਹ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਬਣਾ ਲਿਆ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਹੀ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰ ਦਿੱਤੀ। ਸਹੀ ਕਹੀਆ ਹੈ ਧੰਨ, ਉਹ ਧੰਨਤਾ ਦੇ ਯੋਗ ਹਨ। ਹੇ ਪ੍ਰਾਣਾ ਤਾਰੇ ਜੀਵ, ਉਹਨਾਂ ਦੇ ਧੰਨ ਭਾਗ ਜਨ ਨਾ ਕਰੋ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਵਿੱਚ ਮਿਲਾ ਲਿਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਕਰ ਲਿਆ ਹੈ। ਆਪਨ ਲਿਆ ਜੇ ਮਿਲੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਜਿਹਾ ਸਰੂਪ ਹੈ ਜਿਸ ਨੂੰ ਆਪਣੇ ਬਲ ਦੇ ਨਾਲ ਨਹੀਂ ਲਿਆ ਜਾ ਸਕਦਾ। ਆਪਣੇ ਬਲ ਦੇ ਦੁਆਰਾ ਕੋਈ ਦਾਤ ਵੀ ਸਾਧ ਸੰਗਤ ਜੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਕਿਉਂਕਿ ਨਾ ਤਾਂ ਸਾਡਾ ਕੁਝ ਆਖਣ ਦੇ ਵਿੱਚ ਬਲ ਹੈ, ਨਾ ਚੁੱਪ ਰਹਿਣ ਦੇ ਵਿੱਚ ਕੋਈ ਜ਼ੋਰ ਹੈ, ਨਾ ਕਿਸੇ ਤੋਂ ਦਾਤ ਲੈਣ ਦੇ ਵਿੱਚ, ਨਾ ਦਾਤ ਦੇਣ ਦੇ ਵਿੱਚ, ਨਾ ਜਿਉਂਦੇ ਰਹਿਣ ਦੇ ਵਿੱਚ ਸਾਡਾ ਕੋਈ ਜ਼ੋਰ ਹੈ, ਤੇ ਨਾ ਮਰਨ ਦੇ ਵਿੱਚ ਸਾਡਾ ਕੋਈ ਜ਼ੋਰ ਹੈ।
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਸ ਹੱਥ ਜੋਰ ਕਰ ਵੇਖੈ ਸੋਏ, ਕਹਿੰਦੇ ਜੇ ਕੋਈ ਆਪਣੇ ਵਿੱਚ ਬਲ ਸਮਝਦਾ ਹੈ ਨਾ, ਆਪਣੀ ਕੋਈ ਸਮਰੱਥਾ ਜਾਣਦਾ ਤੇ ਉਹ ਜੋਰ ਲਾ ਕਰਕੇ ਦੇਖ ਲਵੇ। ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬਿਨਾਂ ਕਰਮਾਂ ਤੋਂ ਸਮਾਂ ਆਉਣ ਤੋਂ ਪਹਿਲਾਂ ਨਹੀਂ ਜੀਵ ਨੂੰ ਦਾਤ ਪ੍ਰਾਪਤ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ, ਆਪਣ ਲੀਆ ਜੇ ਮਿਲੈ, ਕਹਿੰਦੇ ਜੇ ਆਪਣੇ ਬਲ ਦੇ ਨਾਲ ਲਿਆ ਹੋਇਆ ਪ੍ਰਾਪਤ ਹੁੰਦਾ, ਵਿਛੜ ਕਿਉ ਰੋਵੰਨਾ। ਫਿਰ ਇਹ ਪ੍ਰਾਣਾ ਧਾਰੀ ਜੀਵ ਸਰੀਰ ਤੋਂ ਵਿਛੜ ਕਰਕੇ, ਪਰਮੇਸ਼ਰ ਤੋਂ ਵਿਛੜ ਕਰਕੇ ਕਿਉਂ ਫਿਰ ਰੋਣਾ ਕਾਰਨ, ਕਿਉਂ ਭੁੱਬਾਂ ਮਾਰ ਕਰਕੇ ਰੋਂਦੇ ਆ। ਜੇ ਕੋਈ ਦਾਤ ਨਹੀਂ ਪ੍ਰਾਪਤ ਹੁੰਦੀ, ਪਦਾਰਥ ਖੁੱਸ ਜਾਂਦੇ ਤੇ ਫਿਰ ਕਿਉਂ ਭੁੱਬਾਂ ਮਾਰ ਮਾਰ ਕਰਕੇ ਰੋਂਦੇ ਆ। ਜੇ ਨਹੀਂ ਕੋਈ ਦਾਤ ਮਿਲੀ ਤੇ ਫਿਰ ਕਿਉਂ ਰੋਂਦੇ ਹਨ। ਜੇ ਆਪਣੇ ਬਲ ਦੇ ਨਾਲ ਹੀ ਮਿਲ ਜਾਂਦਾ ਤਾਂ ਪਰਮੇਸ਼ਰ ਜਿਸ ਜੀਵ ਨੂੰ ਕਿਰਪਾ ਕਰਕੇ ਦਾਤ ਦੇਣੀ ਚਾਹੇ ਉਹ ਹੀ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਹਜੂਰ ਦੇ ਵਚਨ ਹਨ, ਦਾਤੈ ਦਾਤ ਰੱਖੀ ਹੱਥ। ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ, ਨਾਨਕ ਰੰਗ ਮਾਣਨ। ਹਜੂਰ ਕਹਿੰਦੇ ਭਾਵੇਂ ਕੋਈ ਪਤਿਤ ਜੀਵ ਵੀ ਹੋਵੇ ਨਾ, ਪਾਪ ਕਰਮ ਕਰਨ ਵਾਲਾ ਪਾਪੀ ਵੀ ਹੋਵੇ, ਪਰ ਭਲੇ ਪੁਰਸ਼ਾਂ ਦੀ ਜੇ ਸੰਗਤ ਮਿਲ ਜਾਵੇ ਤੇ ਜ਼ਿੰਦਗੀ ਦੇ ਵਿੱਚ ਉਹਨੂੰ ਕਣੇ ਆਨੰਦ ਪ੍ਰਾਪਤ ਹੋ ਜਾਂਦੇ ਹੈ। ਜਿਹੜੀ ਉਹ ਜੀਵ ਦੀ, ਪਾਪੀ ਜੀਵ ਦੀ, ਪਤਿਤ ਜੀਵ ਦੀ ਜ਼ਿੰਦਗੀ ਹੈ ਨਾ, ਉਹ ਆਨੰਦਦਾਇਕ ਹੋ ਜਾਂਦੀ ਹੈ। ਜੇ ਪੂਰਨ ਭਲੇ ਪੁਰਸ਼ ਦੀ ਸੰਗਤ ਮਿਲ ਜਾਵੇ ਤਾਂ ਸਾਧੂ ਸੰਗ ਪ੍ਰਾਪਤ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਧ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਦੀ ਸੰਗਤ ਮਿਲ ਜਾਵੇ ਤੇ ਨਾਨਕ ਰੰਗ ਮਾਣਨ। ਕਹਿੰਦੇ ਉਹ ਪਾਪੀ ਜੀਵ, ਪਾਪ ਕੰਮ ਕਰਨ ਵਾਲਾ, ਪਾਪ ਚਿਤਮਣ ਵਾਲਾ ਐਸਾ ਜੀਵ ਜਿਹੜਾ ਪਤਿਤ ਜੀਵ ਹੈ ਨਾ, ਉਹ ਵੀ ਸਾਧ ਸੰਗਤ ਜੀ ਬੜੇ ਆਨੰਦ ਦੇ ਸਹਿਤ ਹੋ ਜਾਣਾ ਕਰਦਾ ਹੈ। ਜੇ ਕਿਤੇ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਜਾਵੇ ਤਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਸੀ ਬਚਨ ਪੜ੍ਹਦੇ ਹਨ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ। ਸਤਿਗੁਰੂ ਜੀ ਦੇ ਸਾਰੀ ਅਸ਼ਟਪਦੀ ਵਿੱਚ ਸਾਧੂ ਜਨਾਂ ਦੀ ਸੰਗਤ ਦੀ ਮਹਾਨਤਾ ਦਰਸਾਈ ਹੈ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੈ ਸੋ ਗਿਆਨ। ਇਹ ਸਾਧੂ ਜਨਾਂ ਦੀ ਸੰਗਤ ਦੀ ਹੀ ਮਹਾਨਤਾ ਦਰਸਾਈ ਹੈ ਕਿ ਸਾਧੂ ਦਾ ਸੰਗ ਕਰਨੇ ਦਾ ਕਿੰਨਾ ਵੱਡਾ ਮਹਾਤਮ ਹੈ। ਪਰਮੇਸ਼ਰ ਕਿਰਪਾ ਕਰ ਦੇਵੇ, ਜੀਵਨ ਵਿੱਚ ਐਸੇ ਭਲੇ ਪੁਰਸ਼ਾਂ ਦੀ ਸੰਗਤ ਮਿਲ ਜਾਵੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਰੰਗ ਮਾਣਨ। ਪਾਪੀ ਜੀਵਾਂ ਦੀ ਜ਼ਿੰਦਗੀ ਵੀ ਆਨੰਦਦਾਇਕ ਹੋ ਜਾਂਦੀ ਹੈ। ਉਹ ਵੀ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਆਨੰਦ ਨੂੰ ਮਾਣ ਲੈਂਦੇ ਹੈ। ਜੇ ਪਰਮੇਸ਼ਰ ਦੀ ਕਿਰਪਾ ਦੁਆਰਾ ਭਲੇ ਪੁਰਸ਼ਾਂ ਦੀ ਸੰਗਤ ਮਿਲ ਜਾਵੇ ਤਾਂ ਸਾਧ ਸੰਗਤ ਜੀ ਗਨਕਾ ਪਾਪਣ ਸੀ ਨਾ, ਪਾਪ ਕਰਮ ਕਰਦੀ ਸੀ, ਆਪਣਾ ਤਨ ਵੇਚਦੀ ਸੀ, ਪਰ ਸਾਧੂ ਦੀ ਸੰਗਤ ਮਿਲਣੇ ਕਰਕੇ ਹੀ ਉਦਾਰ ਹੋ ਗਏ ਆ। ਅਜਾਮਲ ਪਾਪੀ ਨੂੰ ਵੀ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਮਿਲੀ ਤੇ ਛਿਨ ਮਾਤਰ ਸਮੇਂ ਵਿੱਚ ਮੁਕਤ ਹੋ ਜਾਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰਹਿ ਪਾਰਾ। ਹੈ ਜੀਵ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਇੱਕ ਮਨਜਿਤ ਹੋ ਕੇ ਸਾਧ ਸੰਗਤ ਕਰਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਹਰ ਜੇਠ ਰੰਗੀਲਾ ਤਿਸ ਧਣੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੇਠ ਦੇ ਮਹੀਨੇ ਦੁਆਰਾ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਚਨ ਪਏ ਕਰਦੇ ਹੈ। ਕਹਿੰਦੇ ਹਨ, ਹਰ ਜੇਠ ਰੰਗੀਲਾ ਤਿਸ ਧਣੀ। ਧਣੀ ਦਾ ਆਖਰੀ ਅਰਥ ਹੈ ਮਾਲਕ।
ਸਾਰੀ ਸ੍ਰਿਸ਼ਟੀ ਦਾ ਮਾਲਕ ਕੌਣ ਹੈ? ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਉਸ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ। ਉਸ ਮਾਲਕ ਵਾਹਿਗੁਰੂ ਦੀ ਅਭੇਦਤਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਈ ਹੈ। ਜਿਸ ਕੈ ਭਾਗ ਮਥਾਨਾ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਜਾਗੇ ਐ, ਜਿਨ੍ਹਾਂ ਦੇ ਮਸਤਕ ਦੇ ਪੂਰਬਲੇ ਭਾਗ ਜਾਗ ਪਏ, ਉਹਨਾਂ ਨੇ ਸਾਧ ਸੰਗਤ ਜੀ ਧਣੀ ਮਾਲਕ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਹਜੂਰ ਵਚਨ ਕਰਦੇ ਐ, ਹਰ ਜੇਠ ਰੰਗੀਲਾ ਤਿਸ ਧਣੀ। ਕਹਿੰਦੇ ਹਨ ਆਨੰਦਦਾਇਕ ਜੋ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਹੈ, ਜੀਵ ਦੇ ਹਿਰਦੇ ਅੰਦਰ ਘਣਾ ਆਨੰਦ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ, ਉਸ ਪਰਮੇਸ਼ਰ ਦੇ ਭੇਦਲੇ ਭਾਗ ਜਾਗੇ ਹਨ। ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਕੀਤਾ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਵਾਹਿਗੁਰੂ ਦੀ ਅਭੇਦਤਾ ਨੂੰ ਪਾਇਆ, ਉਹਨਾਂ ਦੇ ਜਾਣੋ ਪੂਰਬਲੇ ਭਾਗ ਜਾਗੇ ਹੋਏ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜੇਠ ਦੇ ਮਹੀਨੇ ਦੁਆਰਾ ਜੋ ਸਾਨੂੰ ਪਾਵਨ ਪੂਰਾ ਲਾਭ ਨਹੀਂ ਕਦੇ ਪ੍ਰਾਪਤ ਹੋ ਸਕਦਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਆਉਂਦੇ ਆ ਨਾ ਗੁਰਬਾਣੀ ਅੰਦਰ, ਕਿ ਜਿਹੜਾ ਮਨੁੱਖ ਕੋਈ ਖੁਰਾਕ ਖਾਂਦਾ, ਕੋਈ ਪਦਾਰਥ ਛਕਦਾ ਹੈ, ਤੇ ਸਾਧ ਸੰਗਤ ਜੀ ਉਹ ਪਚਾਵੇਗਾ ਤੇ ਤਾਂ ਹੀ ਉਹਦਾ ਲਾਭ ਹੁੰਦਾ ਹੈ। ਇਸੇ ਤਰ੍ਹਾਂ ਜੋ ਕੁਝ ਵੀ ਭਜਨ ਕੀਤਾ ਹੈ, ਬੰਦਗੀ ਕੀਤੀ ਹੈ, ਵਾਹਿਗੁਰੂ ਦਾ ਜਸ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਿਆ, ਭਾਵਨਾ ਧਾਰਨ ਕਰਕੇ ਹਿਰਦੇ ਅੰਦਰ ਗ੍ਰਹਿਣ ਕੀਤਾ, ਤੇ ਸਾਧ ਸੰਗਤ ਜੀ ਉਹਦਾ ਲਾਭ ਵੀ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਆਪਣੇ ਜੀਵਨ ਦੇ ਵਿੱਚ ਉਹਨਾਂ ਵਚਨਾਂ ਨੂੰ ਕਮਾਇਆ ਜਾਵੇ। ਜੇ ਔਗੁਣਾਂ ਨੂੰ ਵਿਸਾਰ ਕੇ ਤੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਜਾਵੇ, ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਿਆ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਉਹਦੇ ਅਨੁਸਾਰ ਜੀਵਨ ਨੂੰ ਢਾਲਿਆ ਜਾਵੇ ਤਾਂ ਹੀ ਲਾਭ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜਿਵੇਂ ਸਾਧ ਸੰਗਤ ਜੀ ਇਹ ਸਾਧਨ ਦੱਸੇ ਹੋਏ ਹੈ, ਪਹਿਲਾਂ ਸੁਣਨਾ, ਫਿਰ ਮੰਨਣਾ, ਤੇ ਮੰਨ ਕੇ ਨਿਧ ਆਸਣ ਕਮਾਈ ਕਰਨੀ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਨੇ 4 ਪੌੜੀਆਂ ਜਪਜੀ ਸਾਹਿਬ ਅੰਦਰ ਸੁਣਦੀਆਂ ਮਹਾਤਮ ਦਰਸਾਇਆ ਹੈ ਕਿ ਸੁਣਨ ਦਾ ਕਿੰਨਾ ਵੱਡਾ ਮਹਾਤਮ ਹੈ। ਫਿਰ ਸੁਣ ਕਰਕੇ ਮੰਨਣਾ, 4 ਪੌੜੀਆਂ ਮੰਨਣ ਦੇ ਪ੍ਰਥਾਏ ਹਜੂਰ ਨੇ ਉਚਾਰਨ ਕੀਤੀਆਂ ਹਨ। ਤੇ ਫਿਰ ਤੀਸਰੀ ਥਾਂ ਤੇ ਜੋ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਪੌੜੀ ਹੈ, ਇਸ ਅੰਦਰ ਸਾਧ ਸੰਗਤ ਜੀ ਨੇ ਅਧਿਆਸਣ ਕਮਾਈ ਕਰਨ ਦਾ ਹਜੂਰ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਲਈ ਸੁਣਨਾ, ਮੰਨਣਾ ਤੇ ਮੰਨ ਕੇ ਕਮਾਉਣਾ। ਹਜੂਰ ਕਹਿੰਦੇ ਹਨ ਐਸਾ ਜਿਹੜਾ ਬੀਜਿਆ ਹੋਇਆ ਸ਼ੁਭ ਕਰਮਾਂ ਨੂੰ ਬੀਜ ਹੈ ਨਾ, ਫਿਰ ਫਲੀਭੂਤ ਹੋਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਧਰਮ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਸੋ ਆਓ ਹੁਣ ਸਾਧ ਸੰਗਤ ਜੀ ਲੜੀਵਾਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਦੀ ਜੋ ਕਥਾ ਚੱਲ ਰਹੀ ਹੈ, ਪਿਆਰ ਦੇ ਨਾਲ ਬੈਠ ਕੇ ਕੋਈ ਸਮਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਵਨ ਸਵਈਆਂ ਦੀ ਜੋ ਬਾਣੀ ਦੀ ਕਥਾ ਸੀ ਕੱਲ੍ਹ ਸਮਾਪਤ ਹੋਈ ਸੀ। ਅੱਗੇ ਹੁਣ ਜਿਵੇਂ ਚੌਥੇ ਪਾਤਸ਼ਾਹ ਜੀ ਦੇ ਸਵਈਏ ਭੱਟ ਜਨਾਂ ਨੇ ਉਚਾਰਨ ਕੀਤੇ ਹੈ, ਸਤਿਗੁਰੂ ਜੀ ਦੀ ਮਹਿਮਾ ਦੇ ਉਜਲ ਜਸ ਗਾਇਆ ਹੈ। ਪਿਆਰ ਦੇ ਨਾਲ ਸ਼ਰਧਾ ਭਾਵਨਾ ਨਾਲ ਕੁਝ ਸਮਾਂ ਬੈਠ ਕੇ ਫਿਰ ਸਾਧ ਸੰਗਤ ਜੀ ਅਸੀਂ ਸਮਾਪਤੀ ਕਰ ਦੇਣੀ ਹੈ। ਆਓ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਦੇ ਉਜਲ ਜਸ ਦੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਮਹਿਮਾ ਦੇ ਸਵਈਏ ਉਚਾਰਨ ਕੀਤੇ ਹੈ ਭੱਟ ਜਨਾਂ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1396 ਅੰਗ ਤੇ ਸੁਸ਼ੋਭਿਤ ਹੈ ਇਹ ਪਾਵਨ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੀ ਹਜ਼ੂਰੀ ਵਿੱਚ ਉਚਾਰਨ ਕੀਤੀ ਹੈ ਭੱਟ ਜਨਾਂ ਨੇ। ਜਿਵੇਂ ਗਰੀਬ ਨਵਾਜ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਵੱਡੇ ਸਤਿਗੁਰਾਂ ਦੀ ਮਹਿਮਾ ਗਾਈ ਹੈ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕਰਕੇ ਸਾਰੇ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਹੈ। ਸਵਈਏ ਮਹੱਲੇ ਚੌਥੇ ਕੇ ਤੇ ਅੱਗੇ ਅੰਕਾਂ ਵਿੱਚ ਸਾਧ ਸੰਗਤ ਜੀ ਇਹ 4 ਲਿਖਿਆ ਹੋਇਆ।
ਇਹ ਪਹਿਲਾਂ ਵੀ ਸਵਈਆਂ ਬਾਣੀ ਦੀ ਪ੍ਰਾਰੰਭਤਾ ਵਿੱਚ ਬੇਨਤੀ ਕੀਤੀ ਸੀ ਕਿ ਜੇ ਪਹਿਲਾਂ ਸ਼ਬਦਾਂ ਵਿੱਚ ਆ ਜਾਵੇ ਤੇ ਬਾਅਦ ਵਿੱਚ ਅੰਕਾਂ ਵਿੱਚ ਆਵੇ ਤੇ ਉਹ ਨਹੀਂ ਬੋਲਣਾ ਚਾਹੀਦਾ। ਜੇ ਪਹਿਲਾਂ ਅੰਕਾਂ ਵਿੱਚ ਆ ਜਾਵੇ ਬਾਅਦ ਵਿੱਚ ਅੱਖਰਾਂ ਸ਼ਬਦਾਂ ਦੇ ਵਿੱਚ ਆਉਂਦਾ ਤੇ ਦੋਵੇਂ ਬੋਲਣੇ ਚਾਹੀਦੇ ਹੈ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਇਹ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਮਰਜ਼ਾਦਾ ਹੈ, ਜੋ ਦਮਦਮੀ ਟਕਸਾਲ ਹਜੂਰ ਨੇ ਪ੍ਰਣਾਲੀ ਚਲਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਮਰਜ਼ਾਦਾ ਇਸੇ ਤਰ੍ਹਾਂ ਹੀ ਹੈ। ਇਸ ਲਈ ਸਵਈਏ ਮਹੱਲੇ ਚੌਥੇ ਕੇ ਇਉਂ ਹੀ ਪੜ੍ਹਨਾ ਚਾਹੀਦਾ ਹੈ। ਕਈ ਵਾਰ ਭੁਲੇਖੇ ਕਾਰਨ ਗੁਰਬਾਣੀ ਦੀ ਸੰਥਿਆ ਨਾ ਕੀਤੀ ਹੋਣੇ ਕਾਰਨ ਅਸੀਂ ਕਹਿੰਦੇ ਹਾਂ ਸਵਈਏ ਮਹੱਲੇ ਚੌਥੇ ਕੇ ਚੌਥਾ। ਇਹ ਜੋ ਅੰਕਾਂ ਵਾਲਾ ਇਹ ਨਹੀਂ ਸਾਧ ਸੰਗਤ ਜੀ ਬੋਲਣਾ ਚਾਹੀਦਾ। ਇੱਕ ਓੰਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਤੋਂ ਪਹਿਲਾਂ ਨਿਰਦੇਸ਼ਕ ਮੰਗਲ ਕੀਤਾ ਪਰਮਾਤਮਾ ਦਾ। ਇੱਕ ਅਦੁੱਤੀ ਸਰੂਪ ਹੈ ਓੰਕਾਰ, ਸਭ ਜੀਵਾਂ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ। ਉਸ ਵਾਹਿਗੁਰੂ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾਂਦਾ ਹੈ। ਸਤ ਜੋ ਸੱਚਾ ਹੈ ਤੇ ਗੁਰ ਸਾਧ ਸੰਗਤ ਜੀ ਚੇਤਨ ਸਰੂਪ ਹੈ। ਪ੍ਰਸਾਦ ਆਨੰਦ ਸਰੂਪ ਹੈ ਉਸ ਵਾਹਿਗੁਰੂ ਦਾ। ਇੱਕ ਮਨ ਪੁਰਖ ਨਿਰੰਜਨ ਧਿਆਵਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਕੱਲ ਜੀ ਦੀ ਰਸਨਾ ਦੁਆਰਾ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਪਹਿਲੇ ਸਵਈਏ ਦੇ ਅੰਦਰ ਪ੍ਰਾਰੰਭਤਾ ਵਿੱਚ ਬਚਨ ਕਰਦੇ ਹੈ। ਹੇ ਭੱਟ ਜਨੋ, ਇੱਕ ਮਨਜਿਤ ਹੋ ਕੇ ਜੋ ਪੁਰਖ ਸਰੂਪ ਹੈ, ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਹੈ, ਉਸ ਨੂੰ ਧਿਆਉਣਾ ਕਰੀਏ। ਇੱਕ ਮਨ ਪੁਰਖ ਨਿਰੰਜਨ ਧਿਆਵੋ, ਜੋ ਧਿਆਉਣੇ ਯੋਗ ਪਰਮਾਤਮਾ ਦਾ ਸਰੂਪ ਹੈ। ਕਿਉਂਕਿ ਜਗਤ ਅੰਦਰ ਕੋਈ ਜੀਵ ਕਿਸੇ ਦਾ ਧਿਆਨ ਧਾਰਦਾ ਹੈ ਔਰ ਕੋਈ ਕਿਸੇ ਦਾ ਧਿਆਨ ਧਾਰੀ ਬੈਠਾ ਹੈ। ਪਰ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤ ਤੋਜ ਸਭੈ ਜਗ ਛਾਇਓ। ਜਿਸ ਵਾਹਿਗੁਰੂ ਦਾ ਸਰਬ ਸ਼ਕਤੀਮਾਨ ਪਰਮੇਸ਼ਰ ਦਾ ਸਭ ਥਾਵਾਂ ਤੇ ਬਲ ਹੈ, ਕਰਨਹਾਰੇ ਪੁਰਖ ਸਰੂਪ ਪਰਮੇਸ਼ਰ ਦੀ ਸ਼ਕਤੀ ਹੈ, ਉਸ ਵਾਹਿਗੁਰੂ ਦਾ ਧਿਆਨ ਧਾਰਨਾ ਕਰੋ। ਇੱਕ ਮਨਜਿਤ ਹੋ ਕੇ ਵਾਹਿਗੁਰੂ ਨੂੰ ਧਿਆਉਣਾ ਕਰੋ। ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਜਿਸ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਗਾਇਆ ਜਾਂਦਾ ਹੈ। ਇਸ ਲਈ ਇਹ ਪ੍ਰਾਣਾ ਤਾਰੇ ਜੀਵ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਤੋਂ ਉਪਦੇਸ਼ ਧਾਰਨ ਕਰਕੇ ਜੋ ਸਦਾ ਵਾਸਤੇ ਸਤ ਰਹਿਣ ਵਾਲਾ ਪਰਮਾਤਮਾ ਦਾ ਸਰੂਪ ਹੈ, ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਵਣਾ ਕਰੋ। ਹਰ ਗੁਣ ਸਦ ਗਾਵੋ ਤੇ ਸਦ ਸਦਾ ਵਾਸਤੇ। ਜਿੰਨੀ ਆਰਜੂ ਪਰਮੇਸ਼ਰ ਨੇ ਬਖਸ਼ੀ ਹੋਈ ਹੈ, ਨੇਮ ਦੇ ਨਾਲ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਨਿਤਾ ਪ੍ਰਤੀ ਪਰਮੇਸ਼ਰ ਦਾ ਜਸ ਗਾਉਣਾ ਕਰ। ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਬਚਨ ਕੀਤੇ ਹੈ। ਕਹਿੰਦੇ ਹਨ, ਹੇ ਜੀਵ, ਜਿਵੇਂ ਔਕੜ ਦੇ ਸਮੇਂ ਲੋੜ ਪੈਣ ਤੇ ਰੱਬ ਨੂੰ ਯਾਦ ਕਰਦਾ ਹੈ ਨਾ ਕਿ ਮਹਾਰਾਜ ਮੇਰੀ ਹੁਣ ਕੋਈ ਸਹਾਇਤਾ ਨਹੀਂ ਕਰਨ ਵਾਲਾ, ਤੁਸੀਂ ਹੀ ਕਿਰਪਾ ਕਰਕੇ ਮਹਾਰਾਜ ਮੇਰੀ ਰੱਖਿਆ ਕਰਨ ਵਾਲੇ ਹੋ। ਤਿਵੇਂ ਜੇ ਕਿਤੇ ਹਰ ਰੋਜ਼ ਨੇਮ ਦੇ ਨਾਲ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਰੱਬ ਨੂੰ ਯਾਦ ਕਰੇ ਨਾ, ਤੇ ਤੇਰਾ ਜੰਮਣ ਮਰਨਾ ਮਿਟ ਜਾਵੇਗਾ, ਅਮਰਪੁਰੀ ਵਿੱਚ ਨਿਵਾਸ ਹੋ ਜਾਵੇਗਾ, 84 ਦੇ ਗੇੜੇ ਤੋਂ ਮਰ ਜਾਵੇਗਾ। ਜੇ ਨੇਮ ਦੁਆਰਾ ਹਰ ਰੋਜ਼ ਨਿਤਾ ਪ੍ਰਤੀ ਪਰਮੇਸ਼ਰ ਦਾ ਚਿੰਤਨ ਕਰੇ ਤਾਂ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੁ ਨਿਤ, ਅਮਰਾਪੁਰ ਵਾਸਾ ਕਰਹੁ, ਹਰ ਗਿਆ ਬਹੋਰੈ ਬਿਦ। ਐਸੇ ਵਾਹਿਗੁਰੂ ਤੇਰੇ ਤੇ ਰਹਿਮਤ ਕਰ ਦੇਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਕੱਲ ਜੀ ਦੀ ਰਸਨਾ ਦੁਆਰਾ ਉਚਾਰਨ ਕਰ ਰਹੇ ਹੈ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਕਹਿੰਦੇ ਹਰੀ ਦੇ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ, ਜੋ ਸਦਾ ਵਾਸਤੇ ਰਹਿਣ ਵਾਲਾ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਗੁਣ ਗਾਵਣਾ ਕਰੋ। ਗੁਣ ਗਾਵਤ ਮਨ ਹੋਏ ਵਿਗਾਸਾ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਕੀ ਦਾਤ ਪ੍ਰਾਪਤ ਹੁੰਦੀ ਹੈ? ਕਹਿੰਦੇ ਹਨ, ਮਨ ਕਮਲ ਦੇ ਵਾਂਗ ਖਿੜ ਜਾਂਦਾ ਹੈ। ਗੁਣ ਗਾਵਤ ਮਨ ਹੋਏ ਵਿਗਾਸਾ। ਮਨ ਦੇ ਵਿੱਚ ਵਿਗਾਸ ਆ ਜਾਂਦਾ ਹੈ, ਖੇੜਾ ਆ ਜਾਂਦਾ ਹੈ, ਆਨੰਦ ਦੇ ਸਹਿਤ ਹੋ ਜਾਂਦਾ ਹੈ। ਮਨ ਕਮਲ ਦੇ ਵਾਂਗ ਫਿਰ ਖਿੜਿਆ ਰਹਿੰਦਾ ਹੈ। ਸੰਸਾਰ ਦੇ ਦੁੱਖਾਂ ਝੋਰਿਆਂ ਦੇ ਵਿੱਚ ਝੁਰ ਕਰਕੇ ਕਦੇ ਨਿਰਾਸ਼ਾ ਨਹੀਂ ਹੁੰਦਾ,
ਕਦੇ ਝੂਰਦਾ ਨਹੀਂ ਹੈ, ਕਦੇ ਕੱਢਦਾ ਨਹੀਂ ਹੈ। ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ ਜਾਣ, ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਭੱਟ ਰਸਨਾ ਦੁਆਰਾ ਕਹਿੰਦੇ ਨੇ, ਗੁਣ ਗਾਵਤ ਮਨ ਹੋਏ ਬੇਗਾਸਾ। हे ਮਹਾਰਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਦੀ ਸਦਾ ਹੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੋ, ਜਿਸ ਕਰਕੇ ਮਹਾਰਾਜ ਆਪ ਜੀ ਦਾ ਮਨ ਜੋ ਕਮਲ ਦੇ ਵਾਂਗ ਸਦਾ ਹੀ ਖਿੜਿਆ ਰਹਿੰਦਾ, ਆਨੰਦ ਸਹਿਤ ਰਹਿੰਦਾ ਹੈ। ਸਤਿਗੁਰ ਪੂਰ ਜਨ ਹੈ ਕੀ ਆਸਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੇ ਸਿੱਖਾਂ ਦੀਆਂ ਸਭ ਆਸਾਵਾਂ ਨੂੰ ਪੂਰੀਆਂ ਕਰਨ ਵਾਲੇ ਹੋ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸ਼ਕਤੀ ਹੈ, ਐਸੀ ਆਪ ਜੀ ਦੀ ਕਲਾ ਹੈ, ਸਭ ਆਸਾਵਾਂ ਨੂੰ ਪੂਰੀਆਂ ਕਰਨ ਵਾਲੇ ਹੋ। ਜਿਵੇਂ ਸਾਧ ਸੰਗਤ ਜੀ ਕਾਮ ਧੇਨ ਗਊ ਕਲਪ ਬ੍ਰਿਸ਼ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਹ ਮੰਨੇ ਹੋਏ ਹੈ ਕਿ ਇਹ ਸਵਰਗਾਂ ਦੇ ਵਿੱਚ ਹਨ। ਇਹਨਾਂ ਦੇ ਕੋਲ ਜੋ ਵੀ ਕਲਪਨਾ ਕਰੀਏ, ਇੱਛਾ ਕਰੀਏ, ਪ੍ਰਾਪਤ ਹੋ ਜਾਂਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹ ਕਰਕੇ ਦੇਖ ਲਈਏ, ਹਜੂਰ ਕਹਿੰਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ, ਜੋ ਸਭ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਸਮਰੱਥ ਹੈ। ਕਾਮ ਤਿੰਨ ਗਊ ਕਲਪ ਬ੍ਰਿਸ਼ ਵੀ ਉਹ ਪਰਮਾਤਮਾ ਦੇ ਅਧੀਨ ਹਨ। ਪਰਮੇਸ਼ਰ ਦੀ ਆਗਿਆ ਤੋਂ ਬਿਨਾਂ ਕਿਸੇ ਨੂੰ ਦਾਤ ਨਹੀਂ ਦੇ ਸਕਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। हे ਮੇਰੇ ਮਨਾ, ਸਰਬੱਗ ਸੁੱਖਾਂ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ ਜੇ ਪ੍ਰੇਮ ਦੀ ਸਹਿਤ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਪੂਰ ਜਨਹ ਕੀ ਆਸਾ, ਆਪਣੇ ਜਨਾਂ ਦੇ ਪਿਆਰਿਆਂ ਦਾਸਾਂ ਸਿੱਖਾਂ ਸੇਵਕਾਂ ਦੇ ਸਭ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਸਮਰੱਥ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਕੋਈ ਦੁਨਿਆਵੀ ਦਾਤ ਆਪ ਜੀ ਦੇ ਘਰੋਂ ਆ ਕਰਕੇ ਮੰਗਦਾ ਹੈ, ਮਹਾਰਾਜ ਉਹ ਵਿਵਹਾਰਕ ਦਾਤ ਵੀ ਆਪ ਜੀ ਦੇਣ ਦੇ ਸਮਰੱਥ ਹੋ। ਜੇ ਕੋਈ ਪਰਮਾਰਸ ਦੇ ਰਸਤੇ ਤੇ ਚੱਲਣ ਦੀ ਦਾਤ ਮੰਗਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਮਨ ਦੇ ਵਿੱਚ ਅਡੋਰ ਨਿਸ਼ਚਾ ਭਰੋਸਾ ਮੰਗਦਾ ਹੈ, ਉਹ ਵੀ ਆਪ ਕਿਰਪਾ ਕਰਕੇ ਦਾਤ ਦੇਣ ਦੇ ਸਮਰੱਥ ਹੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਐਸੇ ਆਪ ਦੀ ਸਿੱਖਾਂ ਦੇ ਸਭ ਮਨ ਦੀਆਂ ਆਸਾਵਾਂ ਨੂੰ ਪੂਰੀਆਂ ਕਰਨ ਵਾਲੇ ਹੋ। ਸਤਿਗੁਰ ਸੇਵ ਪਰਮ ਪਦ ਪਾਇਆ। ਗਰੀਬ ਨਵਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜਿਨ੍ਹਾਂ ਨੇ ਭਾਵਨਾ ਨਾਲ ਸੇਵਾ ਕੀਤੀ ਹੈ ਨਾ, ਉਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ। ਭਾਵ ਪਰਮੇਸ਼ਰ ਦੀ ਅਭੇਰਤਾ ਹੀ ਪ੍ਰਾਪਤ ਕਰ ਲਈ ਹੈ। ਦੁਬਾਰਾ ਫੇਰ ਉਹਨਾਂ ਸਿੱਖਾਂ ਨੂੰ ਜਗਤ ਅੰਦਰ ਜੰਮਣਾ ਮਰਨਾ ਨਹੀਂ ਪਿਆ। ਜਿਵੇਂ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੀ ਸੇਵਾ ਕੀਤੀ, ਪਰਮ ਪਦਵੀ ਨੂੰ ਪ੍ਰਾਪਤ ਕੀਤਾ। ਦੁਨੀਆ ਦੇ ਅੰਦਰ ਭਾਵੇਂ ਬਹੁਤ ਪਦਵੀਆਂ ਨੇ, ਕਿੰਨੇ ਕਿੰਨੇ ਵੱਡੇ ਤੋਂ ਵੱਡੇ ਤਖਤੇ ਹੈ, ਪਰ ਸਾਰੇ ਹੀ ਨਾਸ਼ਵੰਤ ਨੇ। ਜੋ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੀ ਗੁਰਤਾ ਪਦਵੀ ਹੈ ਨਾ, ਗੁਰਤਾ ਗੱਦੀ ਦੀ ਦਾਤ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ, ਇਹ ਜੁਗੋ ਜੁਗ ਅਟੱਲ ਰਹਿਣ ਵਾਲੀ ਹੈ। ਇਹ ਤਿੰਨਾਂ ਲੋਕਾਂ ਤੇ ਸਾਧ ਸੰਗਤ ਜੀ ਰਾਜ ਕਰਨ ਵਾਲੀ ਇਹ ਗੁਰਤਾ ਗੱਦੀ ਦੀ ਦਾਤ ਹੈ। ਤਿੰਨੇ ਲੋਕ, ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ ਇਸ ਗੁਰਤਾ ਗੱਦੀ ਦੇ ਅੱਗੇ ਝੁਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਅੰਦਰ ਜ਼ਿਕਰ ਆਉਂਦਾ, ਜਦੋਂ ਬਾਬਾ ਲਹਿਣਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਸੇਵਾ ਕਰਕੇ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਕੀਤੀ ਹੈ ਨਾ, ਔਰ ਸਾਰੀ ਸੰਗਤ ਦੇ ਸਾਹਮਣੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਆਪਣਾ ਸੀਸ ਚਰਨਾਂ ਤੇ ਸੀਸ ਝੁਕਾਇਆ। ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਦੇਖਿਆ? ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਤਿੰਨਾਂ ਲੋਕਾਂ ਦੇ ਜੀਵ ਸਾਰੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਤੇ ਝੁਕੇ ਹੋਏ ਨਜ਼ਰ ਆਏ। ਐਸੀ ਜਦੋਂ ਸ਼ਕਤੀ ਦੀ ਪ੍ਰਾਪਤੀ ਹੋਈ, ਅੰਦਰ ਜਾਮਤਾ ਮਿਲੀ, ਸਾਰੇ ਸਾਧ ਸ੍ਰਿਸ਼ਟੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕ ਕੇ ਨਮਸਕਾਰਾਂ ਕਰਦੀ ਹੋਈ ਨਜ਼ਰ ਆਈ। ਐਸੀ ਜੁਗੋ ਜੁਗ ਅਟੱਲ ਰਹਿਣ ਵਾਲੀ ਪਦਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਭੱਟ ਰਸਨਾ ਦੁਆਰਾ, ਸਤਿਗੁਰ ਸੇਵ
ਪਰਮ ਪਦ ਪਾਇਆ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਹੀ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫਿਰ ਪਰਮ ਪਦਵੀ ਨੂੰ ਪ੍ਰਾਪਤ ਕੀਤਾ, ਤਿਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਔਰ ਕੈਸੀ ਪਦਵੀ ਨੂੰ ਪ੍ਰਾਪਤ ਕੀਤਾ? ਪਰਮ ਪਦ, ਸਭ ਤੋਂ ਜਿਹੜੀ ਪਵਿੱਤਰ ਪਦਵੀ ਹੈ, ਸਭ ਤੋਂ ਪਰਮ ਉੱਚੀ ਤੇ ਵੱਡੀ ਪਦਵੀ ਹੈ, ਜੋ ਸਦਾ ਹੀ ਜੁਗੋ ਜੁਗ ਅਟਾਦ ਰਹਿਣ ਵਾਲੀ ਪਦਵੀ ਹੈ। ਐਸੀ ਗੁਰਤਾ ਗੱਦੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਪਾਇਆ ਹੈ। ਅਬਿਨਾਸੀ ਅਬਗਤ ਤੇ ਆਇਆ। ਔਰ ਨਾਸ ਤੋਂ ਰਹਿਤ ਜੋ ਪਰਮਾਤਮਾ ਹੈ, ਵਿਅਕਤੀਗਤ ਤੋਂ ਪਰੇ ਹੈ। ਅਬਿਨਾਸੀ ਜੋ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਹੈ ਪਰਮਾਤਮਾ। ਆਬੇ ਕਹਿੰਦੇ ਨੇ ਗਿਆਨ ਤੇ ਗਿਆਨ ਦੀ ਗਤੀ ਕਰਾਉਣ ਵਾਲਾ, ਗਤ ਹਿਰਦੇ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕਰਾਉਣ ਵਾਲਾ, ਪਰਮੇਸ਼ਰ ਨੂੰ ਸਾਖਸ਼ਾਤ ਕਰਾਉਣ ਵਾਲਾ ਜੋ ਨਾਸ ਤੋਂ ਰਹਿਤ ਵਾਹਿਗੁਰੂ ਹੈ। ਅਬਿਨਾਸੀ ਅਬਗਤ ਧਿਆਇਆ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਵਾਹਿਗੁਰੂ ਨੂੰ ਆਪ ਜੀ ਨੇ ਧਿਆਇਆ ਹੈ। ਇਸ ਭੇਟੇ ਦਾਰਿਦਰ ਨਾ ਚੰਪੈ। ਭੱਟ ਕਲ ਜੀ ਕਹਿੰਦੇ ਹਨ ਉਸ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਭੇਟੇ ਦਾ ਅਖਰੀ ਅਰਥ ਹੈ ਮਿਲਣਾ, ਮਿਲ ਕਰਕੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੰਗਤ ਵਿੱਚ ਮਿਲਣਾ ਕੀਤਾ, ਜੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿੱਖੀ ਧਾਰਨ ਕਰ ਲਈ, ਦਾਰਿਦਰ ਨਾ ਚੰਪੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੰਗਾਲਤਾ ਦਾ ਦਲਿੱਦਰ ਨਹੀਂ ਕਦੇ ਵੀ ਚੰਬੜ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹੇ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਆਪ ਜੀ ਦੀ ਸੰਗਤ ਪਰਸਨਾ ਕੀਤੀ ਹੈ, ਤਿਸ ਭੇਟੇ ਦਾਰਿਦਰ ਨਾ ਚੰਪੈ, ਜਨਮਾਂ ਜਨਮਾਂਤਰਾਂ ਦੀ ਕੰਗਾਲਤਾ ਉਹਨਾਂ ਦੀ ਦੂਰ ਕਰ ਦਿੱਤੀ ਹੈ, ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ ਹੈ। ਕਲ ਸਹਾਰ ਤਾਸ ਗੁਣ ਜੰਪੈ। ਭੱਟ ਕਲ ਜੀ ਉਚਾਰਨ ਕਰਦੇ ਆ, ਕਹਿੰਦੇ ਹਨ ਕਿ ਕਲ ਸਹਾਰ ਵੀ ਤਾਸ ਉਸ ਵਾਹਿਗੁਰੂ ਦੇ ਗੁਣਾਂ ਨੂੰ ਜਪਦਾ ਹੈ, ਉਸ ਪਰਮੇਸ਼ਰ ਸਰੂਪ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਗਾਉਂਦਾ ਹੈ। ਇੱਥੇ ਸਾਧ ਸੰਗਤ ਜੀ ਕਲ ਸਹਾਰ ਭੱਟ ਜੀ ਦਾ ਜ਼ਿਕਰ ਕੀਤਾ ਹੈ ਭੱਟ ਕਲ ਜੀ ਨੇ, ਕਿਉਂਕਿ ਕਈ ਵਾਰ ਅਸੀਂ ਭੁਲੇਖਾ ਖਾ ਜਾਂਦੇ ਹਾਂ ਕਿ ਜਿਵੇਂ 11 ਭੱਟਾਂ ਦੀ ਹੀ ਗਿਣਤੀ ਕੀਤੀ ਜਾਂਦੀ ਹੈ, ਜੋ ਕਿ 17 ਹੀ ਭੱਟ ਹਨ, ਜੋ ਸੰਪਰਦਾਇ ਸਾਧ ਸੰਗਤ ਜੀ ਮਰਜ਼ਾਦਾ ਅਨੁਸਾਰ ਮੰਨੇ ਜਾਂਦੇ 17 ਹੀ ਭੱਟਾਂ ਦੀ ਗਿਣਤੀ ਮੰਨੀ ਜਾਂਦੀ ਹੈ। ਪਰ ਕੁਝ ਵਿਦਵਾਨ ਸਾਡੇ ਦੀ ਰਾਏ ਹੈ ਕਿ 11 ਭੱਟ ਗਿਣਤੀ ਕਰਦੇ ਹੈ। ਇੱਥੇ ਭੱਟ ਕਲ ਸਹਾਰ ਜੀ ਤੇ ਭੱਟ ਕਲ ਜੀ ਵੱਖੋ ਵੱਖਰੇ ਨਾਮ ਹਨ, ਪਰ ਭੁਲੇਖੇ ਕਰਕੇ ਅਸੀਂ ਇੱਕੋ ਹੀ ਸਾਧ ਸੰਗਤ ਜੀ ਗਿਣਤੀ ਵਿੱਚ ਲੈ ਲੈਂਦੇ ਹਾਂ, ਇਸ ਕਰਕੇ ਟਪਲਾ ਲੱਗ ਜਾਂਦਾ ਹੈ। ਔਰ ਭੱਟ ਕਲ ਜੀ ਨੇ ਇੱਥੇ ਵਚਨ ਕੀਤਾ ਕਲ ਸਹਾਰ ਤਾਸ ਗੁਣ ਜੰਪੈ। ਕਹਿੰਦੇ ਹਨ ਹੇ ਸਿੱਖੋ, ਆਪਣੇ ਨਾਲ ਦੇ ਭੱਟ ਜਨਾਂ ਨੂੰ ਕਹਿੰਦੇ ਨੇ ਭੱਟ ਕਲ ਸਹਾਰ ਜੀ ਵੀ ਤਾਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਪਦਾ, ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਿਆ ਹੈ। ਜੰਪਾ ਗੁਣ ਬਿਮਲ ਸੁਜਾਨ ਜਨ ਕੇਰੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਜੀ ਦਾ ਜੋ ਜਸ ਹੈ ਨਾ ਬਿਮਲ ਉਜਲ ਹੈ, ਨਿਰਮਲ ਆਪ ਜੀ ਦਾ ਜਸ ਹੈ। ਮਹਾਰਾਜ ਸੱਚੇ ਪਾਤਸ਼ਾਹ ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ। ਮਹਾਰਾਜ ਜਿਨ੍ਹਾਂ ਨੂੰ ਆਪ ਜੀ ਨੇ ਸ੍ਰੇਸ਼ਟ ਜਨ ਬਣਾਉਣਾ ਕੀਤਾ, ਜਿਨ੍ਹਾਂ ਨੂੰ ਮਹਾਰਾਜ ਆਪਣੇ ਦਾਸ ਜਾਣ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਆਪ ਜੀ ਨੇ ਨਾਮ ਦੀ ਦਾਤ ਬਖਸ਼ੀ ਹੈ। ਅਮੇ ਨਾਮ ਜਾ ਕੋ ਫੁਰਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਮਈ ਆਤਮਿਕ ਰਸ ਦੇਣ ਵਾਲਾ, ਅਮਰ ਕਰਨ ਵਾਲਾ ਸਤਿਗੁਰੂ ਜੀ ਆਪ ਜੀ ਨੂੰ ਨਾਮ ਸਫੁਰਨ ਹੋਣਾ ਕੀਤਾ ਹੈ। ਅਥਵਾ ਹਜੂਰ ਭੱਟ ਕਲ ਜੀ ਦੀ ਰਸਨਾ ਦੁਆਰਾ ਫਰਮਾਨ ਕਰਦੇ ਹੈ ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ। ਕਿੰਨਾ ਦੇ ਉਜਲ ਮਹਿਮਾ ਹੈ, ਉਜਲ ਗੁਣ ਹਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਜਨ ਤੋਂ ਸ੍ਰੇਸ਼ਟ ਜਨ ਬਣਾਇਆ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੂੰ ਇਹ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਕੇ ਅਮੇ ਨਾਮ ਜਾ ਕਉ ਫੁਰਿਆ, ਜਿਨ੍ਹਾਂ ਦੇ ਦੁਆਰਾ ਆਪ ਜੀ ਨੂੰ ਅੰਮ੍ਰਿਤ ਨਾਮ ਸਫੁਰਨ ਹੋਣਾ ਕੀਤਾ ਹੈ, ਜਿਨ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤਮਈ ਨਾਮ ਸਫੁਰਨ ਹੋਇਆ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੁਆਰਾ। ਤੇਵੇਂ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ
ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਅੰਮ੍ਰਿਤਮਈ ਨਾਮਦਾਰ ਸਫੁਰਨ ਹੋਇਆ ਹੈ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ। ਪਾਟ ਕਾਲ ਜੀ ਕਹਿੰਦੇ ਹਨ ਇਨ ਭਾਵ ਇਹਨਾਂ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਭਾਵਨਾ ਦੇ ਨਾਲ ਸੇਵਿਆ ਹੈ। ਇਨ ਸਤਿਗੁਰ ਸੇਵ ਜਿਨ੍ਹਾਂ ਨੇ ਭਾਵਨਾ ਸਹਿਤ ਮਨ ਬਾਣੀ ਸਰੀਰ ਕਰਕੇ ਜਿੰਨੀ ਕੋ ਵਾਹਿਗੁਰੂ ਨੇ ਸ਼ਕਤੀ ਬਖਸ਼ੀ ਹੈ, ਕਿਸੇ ਨੂੰ ਤਨ ਕਰਕੇ ਬਲ ਬਖਸ਼ਿਆ ਹੈ, ਕਿਸੇ ਨੂੰ ਮਨ ਕਰਕੇ, ਕਿਸੇ ਨੂੰ ਧਨ ਕਰਕੇ, ਤਨ ਮਨ ਧਨ ਦੁਆਰਾ ਜਿੰਨੀ ਕੋ ਯਥਾ ਸ਼ਕਤ ਕਿਸੇ ਨੇ ਸੇਵਾ ਕੀਤੀ ਸਤਿਗੁਰੂ ਜੀ ਦੀ ਸ਼ਬਦ ਰਸ ਪਾਇਆ। ਉਹਨਾਂ ਨੇ ਸਾਧ ਸੰਗਤ ਜੀ ਸ਼ਬਦ ਦੁਆਰਾ ਹਜੂਰ ਦੇ ਉਪਦੇਸ਼ ਦੀ ਕਮਾਈ ਕਰਕੇ ਵਾਹਿਗੁਰੂ ਦੇ ਪਰਮ ਰਸ ਨੂੰ ਪ੍ਰਾਪਤ ਕੀਤਾ ਹੈ। ਸ਼ਬਦ ਰਸ ਪਾਇਆ, ਐਸਾ ਸ਼ਬਦ ਪਾਇਆ ਗੁਰੂ ਚਰਨਾਂ ਦੇ ਵਿੱਚੋਂ ਪ੍ਰਾਪਤ ਕੀਤਾ, ਐਸਾ ਉਪਦੇਸ਼ ਪ੍ਰਾਪਤ ਕੀਤਾ ਜੋ ਰਸਦਾਇਕ ਹੈ, ਹਿਰਦੇ ਅੰਦਰ ਕਣਾ ਰਸ ਦੇਣ ਵਾਲਾ ਹੈ, ਹਿਰਦੇ ਅੰਦਰ ਆਨੰਦ ਦੀ ਦਾਤ ਦੇਣ ਵਾਲਾ ਹੈ। ਨਾਮ ਨਿਰੰਜਨ ਔਰ ਧਰਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੈ, ਨਾਮ ਜੋ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਵਾ ਜੀਵ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਤਰ ਦੇਣਾ ਕੀਤਾ। हे ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਸਿੱਖਾਂ ਨੇ ਭਾਵਨਾ ਸਹਿਤ ਆਪ ਜੀ ਦੇ ਚਰਨਾਂ ਦੀ ਸੇਵਾ ਕੀਤੀ, ਮਹਾਰਾਜ ਆਪ ਜੀ ਨੇ ਉਪਦੇਸ਼ ਦਾ ਸ਼ਬਦ ਦਾ ਰਸ ਹਿਰਦੇ ਅੰਦਰ ਬਖਸ਼ਿਸ਼ ਕੀਤਾ ਹੈ। ਜਿਨ੍ਹਾਂ ਨੇ ਸ਼ਬਦ ਰਸ ਪਾ ਲਿਆ, ਮਹਾਰਾਜ ਨਾਮ ਨਿਰੰਜਨ ਔਰ ਧਰਿਆ, ਜਿਨ੍ਹਾਂ ਨੇ ਰਸਦਾਇਕ ਉਪਦੇਸ਼ ਦੀ ਕਮਾਈ ਕਰ ਲਈ ਹੈ, ਉਹਨਾਂ ਦੇ ਹਿਰਦੇ ਅੰਦਰ ਆਪ ਜੀ ਨੇ ਨਾਮ ਧਰ ਦਿੱਤਾ ਹੈ। ਹਰਿ ਨਾਮ ਰਸਿਕ ਗੋਬਿੰਦ ਗੁਣ ਗਾਹਕ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸਿਕ ਰਸਦਾਇਕ ਹੈ, ਗੋਬਿੰਦ ਗੁਣ ਗਾਹਕ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦੀ ਸਦਾ ਹੀ ਪ੍ਰੇਮ ਰਸ ਵਿੱਚ ਭਿੱਜ ਕਰਕੇ ਰਸਦਾਇਕ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੋ। ਫਿਰ ਪੜੋ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਸਦਾ ਹੀ ਰਾਸਤੇ ਵਿੱਚ ਆਪ ਜੀ ਭਿੱਜ ਕਰਕੇ ਰਹਿੰਦੇ ਹੋ, ਤੇ ਮਹਾਰਾਜ ਗੋਬਿੰਦ ਗੁਣ ਗਾਹਕ ਤੇ ਸਦਾ ਹੀ ਵਾਹਿਗੁਰੂ ਦੇ ਸ਼ੁਭ ਗੁਣਾਂ ਦੇ ਆਪ ਜੀ ਗ੍ਰਾਹਕ ਬਣ ਕਰਕੇ ਰਹਿੰਦੇ ਹੋ। ਚਾਹਕ ਤਤ ਸਮਤ ਸਰੇ। ਤੇ ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਰੂਪ ਰੂਪੀ ਤਤ ਦੇ ਚਾਹਨਾ ਕਰਦੇ ਹੋ। ਸਮਤ ਸਾਰੇ ਤੇ ਸ੍ਰਿਸ਼ਟੀ ਦਾ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਬਰਾਬਰਤਾ ਦਾ ਸਰੋਵਰ ਹੋ। ਆਪ ਜੀ ਸਾਰੇ ਸਮੁੰਦਰ ਦੇ ਨਿਆਈ ਆਪ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਵਿੱਚ ਬਰਾਬਰਤਾ ਹੈ। ਜਿਵੇਂ ਸਾਧ ਸੰਗਤ ਜੀ ਕੋਈ ਸਮ ਦ੍ਰਿਸ਼ਟੀ ਦੇ ਨਾਲ ਤੱਕਣਾ, ਭਾਵ ਸਮਾਨ ਨਿਗਾਹ ਦੇ ਨਾਲ ਹਰ ਇੱਕ ਜੀਵ ਨੂੰ ਦੇਖਣਾ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਐਸੀ ਦ੍ਰਿਸ਼ਟੀ ਹੈ। ਸਭ ਜੀਵਾਂ ਨੂੰ ਸਮਾਨ ਜਾਣ ਕਰਕੇ ਆਪ ਜੀ ਦਾਤਾਂ ਦਿੰਦੇ ਹੋ। ਕਰਮਾਂ ਅਨੁਸਾਰ ਜੀਵ ਦੀ ਝੋਲੀ ਵਿੱਚ ਦਾਤ ਪਾਉਣ ਵਾਲੇ ਹੋ। ਇਸ ਲਈ ਪਾਠਕਲ ਜੀ ਉਚਾਰਨ ਕਰਦੇ ਹੈ, ਗਾਹਕ ਕਹਿੰਦੇ ਨੇ ਚਾਹਕ ਤਤ ਸਮਤ ਸਰੇ। ਮਹਾਰਾਜ ਆਪ ਜੀ ਸਮਤ ਸ੍ਰਿਸ਼ਟੀ ਨੂੰ ਬਰਾਬਰਤਾ ਨਾਲ ਵੇਖਣ ਵਾਲੇ ਹੋ। ਮਹਾਰਾਜ ਹਰ ਇੱਕ ਜੀਵ ਦੇ ਅੰਦਰ ਬ੍ਰਹਮ ਦੀ ਜੋਤ ਜਾਣ ਕਰਕੇ ਸਭ ਜੀਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮ ਦ੍ਰਿਸ਼ਟੀ ਦੇ ਨਾਲ ਆਪ ਜੀ ਤੱਕਣ ਵਾਲੇ ਹੋ। ਸਾਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਰਾਬਰਤਾ ਦਾ ਸਾਰੇ ਸਰੋਵਰ ਹੋ। ਸਰੋਵਰ ਦੇ ਵਿੱਚੋਂ ਕੋਈ ਵੀ ਆ ਕਰਕੇ ਇਸ਼ਨਾਨ ਕਰ ਲਵੇ ਤੇ ਸਾਧ ਸੰਗਤ ਜੀ ਜਿੰਨੀ ਕੋ ਮਨ ਦੇ ਵਿੱਚ ਭਾਵਨਾ ਹੁੰਦੀ ਓਨੀ ਕੋ ਉਹਦੀ ਮੈਲ ਦੂਰ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਮੰਨਣ ਰੂਪ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਕੋਈ ਮਾਈ ਪਾਈ ਸਿੱਖ ਸੇਵਕ ਆਪ ਜੀ ਦੇ ਸਰੂਪ ਦੇ ਵਿੱਚ ਆ ਕਰਕੇ ਇਸ਼ਨਾਨ ਕਰ ਲੈਂਦਾ ਹੈ, ਮਨ ਕਰਕੇ ਮਹਾਰਾਜ ਜੋ ਮੰਨਣ ਕਰ ਲੈਂਦਾ ਹੈ, ਮਨ ਕਰਕੇ ਮਹਾਰਾਜ ਜੋ ਤੀਰਥ ਇਸ਼ਨਾਨ ਕਰ ਲੈਂਦਾ ਹੈ, ਉਹਦੇ ਸਤਿਗੁਰੂ ਜੀ ਓਨੀ ਕੋ ਮਨ ਦੀ ਮੈਲ ਲੱਥ ਜਾਂਦੀ ਜਿੰਨੀ ਕੋ ਭਾਵਨਾ ਨਾਲ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਆਉਂਦਾ, ਜਿੰਨੀ ਕੁ ਹਿਰਦੇ ਅੰਦਰ ਸ਼ਰਧਾ ਤੇ ਪ੍ਰੇਮ ਧਾਰਨ ਕਰਕੇ ਆਉਂਦਾ ਹੈ। ਕਬ ਕਲ ਠਕੁਰ ਹਰਦਾਸ ਤਨੇ। ਭਟ ਕਲ ਜੀ ਕਵੀ ਜੀ ਉਚਾਰਨ ਕਰਦੇ ਐ, ਕਬ ਕਦ ਠਾਕੁਰ ਹਰਦਾਸ ਤਨੇ। ਠਾਕੁਰ ਮਾਲਕ ਨੂੰ ਆਖਿਆ ਜਾਂਦਾ ਹੈ। ਇਹ ਸਾਧ ਸੰਗਤ ਜੀ ਇਹ ਭੱਟ ਜਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਭੱਟਾਂ ਦੀ ਬੋਲੀ ਹੈ। ਠਾਕੁਰ ਮਾਲਕ ਨੂੰ ਆਖਿਆ ਜਾਂਦਾ ਹੈ। ਔਰ ਇੱਧਰ ਨਾਂਦੇੜ ਦੇ ਸਾਧ ਸੰਗਤ ਜੀ ਥੋੜਾ ਬਾਰ-ਬਾਰ ਪਿੰਡਾਂ ਵਿੱਚ ਜਾ ਕੇ ਦੇਖਿਆ ਜਾਵੇ, ਉੱਥੇ
ਸਾਧ ਸੰਗਤ ਜੀ ਵੱਡੇ ਨੂੰ ਦੇਖ ਕਰਕੇ, ਸਰਦਾਰ ਨੂੰ ਦੇਖ ਕਰਕੇ ਵੀ ਮਾਲਕ ਠਾਓ ਜੀ ਠਾਕੁਰ ਜੀ ਕਿਹਾ ਜਾਂਦਾ ਹੈ, ਭਾਵ ਵੱਡਾ ਕਰਕੇ ਜਣਾਇਆ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ हे ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਬ ਕੱਲ ਠਾਕੁਰ ਹਰਦਾਸ ਤਨੇ, ਬਾਬਾ ਹਰਦਾਸ ਜੀ ਦਾ ਨਾਮ ਲਿਆ ਤਨੇ ਸਪੁੱਤਰ, ਭਾਵ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। हे ਮਹਾਰਾਜ, हे ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ। ਗੁਰ ਰਾਮਦਾਸ ਸਰ ਅਪਰ ਭਰੇ, ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। हे ਬਾਬਾ ਹਰਦਾਸ ਜੀ ਦੇ ਤਨੇ ਸਪੁੱਤਰ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ, ਆਪ ਜੀ ਮਹਾਰਾਜ ਖਾਲੀ ਸਰੋਵਰਾਂ ਨੂੰ ਮਹਾਰਾਜ ਆਪ ਜੀ ਭਰਨ ਵਾਲੇ ਹੋ। ਜਿਨ੍ਹਾਂ ਸਿੱਖਾਂ ਦੇ ਹਿਰਦੇ ਰੂਪੀ ਸਰੋਵਰ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਰੂਪੀ ਜਲ ਤੋਂ ਬਿਨਾਂ ਹੋਏ ਹੈ, ਉਹਨਾਂ ਨੂੰ ਮਹਾਰਾਜ ਆਪ ਜੀ ਲੱਭਾ ਲੱਭ ਭਰਨ ਵਾਲੇ ਹੋ। ਸਿੱਖਾਂ ਦੇ ਹਿਰਦੇ ਅੰਦਰ ਪ੍ਰੇਮ ਰੂਪੀ ਜਲ ਦੀ ਦਾਰ ਦੇ ਕਰਕੇ ਮਹਾਰਾਜ ਲੱਭਾ ਲੱਭ ਭਰਨ ਵਾਲੇ ਹੋ। ਐਸੀ ਆਪ ਜੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਜਲ ਮਹਿਮਾ ਹੈ। ਗੁਰ ਰਾਮਦਾਸ ਸਰ ਅਪਾਰ ਭਰੇ, ਮਹਾਰਾਜ ਜਿਨ੍ਹਾਂ ਦੀਆਂ ਦਾਤਾਂ ਮਹਾਰਾਜ ਸੱਚੇ ਪਾਤਸ਼ਾਹ ਝੋਲੀਆਂ ਅੱਡੀਆਂ ਹੋਈਆਂ, ਜੋ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਦੇ ਘਰ ਚੱਲ ਕਰਕੇ ਆਏ, ਮਹਾਰਾਜ ਉਹਨਾਂ ਦੀ ਝੋਲੀ ਆਪ ਜੀ ਨੇ ਕਿਰਪਾ ਕਰਕੇ ਦਾਰ ਦੇ ਕਰਕੇ ਭਰਨਾ ਕੀਤੀ ਹੈ। ਮਹਾਰਾਜ ਖਾਲੀਆਂ ਨੂੰ ਭਰਨ ਵਾਲੇ ਆਪ ਜੀ ਹੋ, ਜਿਨ੍ਹਾਂ ਨੇ ਸਾਧ ਸੰਗਤ ਜੀ ਜਿਵੇਂ ਬਾਬਾ ਆਦਮ ਜੀ ਆਏ ਸਨ, ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਘਰ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਸੀ, ਕੋਈ ਔਲਾਦ ਨਹੀਂ ਸੀ, ਵਡੇਰੀ ਉਮਰ ਹੋ ਗਈ ਸੀ। ਸਭ ਥਾਵਾਂ ਤੇ ਦੇਵੀ ਦੇਵਤਿਆਂ ਨੂੰ ਮਨਾ ਕੇ ਦੇਖ ਲਿਆ, ਪੀਰ ਪੈਗੰਬਰਾਂ ਮੜੀਆਂ ਮੱਟਾਂ ਤੇ ਜਾ ਕਰਕੇ ਜੋਤਸ਼ੀਆਂ ਕੋਲੋਂ ਸ਼ਕਤੀਆਂ ਵਾਲਿਆਂ ਦੇ ਕੋਲ ਜਾ ਕੇ ਦੇਖ ਲਿਆ, ਪਰ ਕਿਤਿਓਂ ਵੀ ਸਾਧ ਸੰਗਤ ਜੀ ਦਾਤ ਨਹੀਂ ਪੁੱਤਰ ਦੀ ਪ੍ਰਾਪਤ ਹੋ ਸਕੀ। ਆਖਰਕਾਰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਲਗਾਤਾਰ 6 ਮਹੀਨੇ ਰਹਿ ਕੇ ਗੁਰੂ ਘਰ ਦੇ ਵਿੱਚ ਮਹਾਨ ਸੇਵਾ ਕੀਤਾ, ਨਿਸ਼ਕਾਮ ਸੇਵਾ ਕੀਤੀ, ਕੋਈ ਮਨ ਵਿੱਚ ਇੱਛਾ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਤਰੁੱਟ ਕਰਕੇ ਬਚਨ ਕੀਤਾ ਸੀ, ਕੋਈ ਦਾਤ ਮੰਗ ਲਓ ਜੋ ਵੀ ਮੰਗਣੀ ਚਾਹੁੰਦੇ ਹੋ। ਵਡੇਰੀ ਉਮਰ ਜਾਣ ਕਰਕੇ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਬੇਨਤੀ ਕਰ ਦਿੱਤੀ ਸੀ, ਬਾਬਾ ਆਦਮ ਜੀ ਨੇ, ਮਹਾਰਾਜ ਜੇ ਤਰੁੱਟੇ ਹੋ ਤਾਂ ਨਾਮ ਦੀ ਦਾਤ ਬਖਸ਼ਿਸ਼ ਕਰੋ। ਭਾਵੇਂ ਭਾਵਨਾ ਤਾਂ ਇਹੋ ਹੀ ਸੀ ਨਾ ਕਿ ਸਾਨੂੰ ਪੁੱਤਰ ਮਿਲ ਜਾਵੇ। ਘਰ ਦੇ ਵਿੱਚ ਸਾਰੇ ਸੁੱਖ ਵਾਹਿਗੁਰੂ ਨੇ ਬਖਸ਼ੇ ਸਨ, ਧਨ ਪਦਾਰਥਾਂ ਦੀ ਛਕਣ ਛਕਾਉਣ ਦੀ ਕਿਸੇ ਗੱਲੋਂ ਕੋਈ ਘਾਟ ਨਹੀਂ ਸੀ, ਪਰ ਔਲਾਦ ਨਹੀਂ ਸੀ ਘਰ ਦੇ ਵਿੱਚ ਕੋਈ। ਤੇ ਦੰਪਤੀ ਪਤੀ ਪਤਨੀ ਝੂਰਦੇ ਰਹਿੰਦੇ ਸਨ, ਹਰ ਸਮੇਂ ਚਿੰਤਾ ਕਰਕੇ ਦੁਖੀ ਹੁੰਦੇ ਰਹਿੰਦੇ ਸਨ ਕਿ ਸਾਡੇ ਘਰ ਵਿੱਚ ਔਲਾਦ ਕੋਈ ਨਹੀਂ ਹੈ। ਭਾਵੇਂ ਸਾਰੀਆਂ ਦਾਤਾਂ ਰੱਬ ਨੇ ਬਖਸ਼ੀਆਂ, ਪਰ ਪੁੱਤਰ ਨਹੀਂ ਸਾਡੇ ਘਰ ਦੇ ਵਿੱਚ ਪੈਦਾ ਹੋਇਆ। ਬੜਾ ਝੂਰਦੇ ਰਹਿੰਦੇ ਸਨ। ਬਾਬਾ ਆਦਮ ਜੀ ਨੇ ਸਤਿਗੁਰੂ ਜੀ ਤੋਂ ਸਾਧ ਸੰਗਤ ਜੀ ਡਰਦਿਆਂ ਹੋਇਆ, ਸੰਕੋਚਦਿਆਂ ਹੋਇਆ, ਮਨ ਦੇ ਵਿੱਚ ਸਾਧ ਸੰਗਤ ਜੀ ਲੱਜਾਵਾਨ ਹੋ ਕਰਕੇ ਕਹਿ ਦਿੱਤਾ ਕਿ ਮਹਾਰਾਜ ਨਾਮ ਦੀ ਦਾਤ ਹੀ ਬਖਸ਼ੋ, ਆਪਣੇ ਦਰਸ਼ਨ ਦੇ ਦਾਰੇ ਹੀ ਬਖਸ਼ਿਸ਼ ਕਰਦੇ ਰਹੋ। ਤੇ ਹਜੂਰ ਨੇ ਬਚਨ ਕੀਤਾ, ਕਹਿਣ ਲੱਗੇ ਜਾਚਿਓ ਜਾਹੇ ਨਾ ਤੋਹੇ ਤੇ ਪੁਨ ਆਵੋ ਪੁਨ ਸਾਰ। ਕਹਿੰਦੇ ਹਨ ਜੇ ਹੋਰ ਨਹੀਂ ਨਾ ਦਾਤ ਮੰਗੀ ਜਾਂਦੀ ਤੇ ਆਪਣੀ ਪਤਨੀ ਦੇ ਨਾਲ ਸਲਾਹ ਕਰਕੇ ਸਵੇਰੇ ਆ ਕਰਕੇ ਦਾਤ ਮੰਗ ਲੈਣੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਤਰੁੱਠੇ ਗਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਕੇ ਬਾਂਛਤ ਦੇ ਕਰਤਾਰ ਤੁਹਾਡੀ ਮਨ ਦੀ ਭਾਵਨਾ ਪੂਰੀ ਜ਼ਰੂਰ ਕਰਨਗੇ। ਜਦੋਂ ਘਰ ਗਏ ਪਤਨੀ ਨੇ ਪੁੱਛਿਆ ਕਿ ਸਤਿਗੁਰਾਂ ਨੇ ਬੁਲਾਇਆ ਸੀ ਤੁਹਾਨੂੰ? ਕਹਿਣ ਲੱਗੇ ਹਾਂ ਸਤਿਗੁਰੂ ਜੀ ਨੇ ਬੁਲਾਇਆ ਸੀਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਦੀ ਦਾਤ ਮੰਗੀ ਸੀ ਤੇ ਸਾਧ ਸੰਗਤ ਜੀ ਚੁੱਪਤਾ ਧਾਰਨ ਕਰ ਲਈ। ਕਹਿਣ ਲੱਗੇ ਮੈਂ ਮੰਗ ਨਹੀਂ ਸਕਿਆ, ਵਡੇਰੀ ਉਮਰ ਜਾਣ ਕਰਕੇ ਜਿਵੇਂ ਸੁੱਕੇ ਹੋਏ ਰੁੱਖ ਨੂੰ ਫਲ ਨਹੀਂ ਲੱਗ ਸਕਦਾ, ਤਿਵੇਂ ਵਡੇਰੀ ਉਮਰ ਜਾਣ ਕਰਕੇ ਮੈਂ ਸੰਕੋਚ ਗਿਆ ਤੇ ਸਤਿਗੁਰੂ ਜੀ ਨੂੰ ਕਹਿ ਦਿੱਤਾ ਮਹਾਰਾਜ ਨਾਮ ਦੀ ਦਾਤ ਹੀ ਬਖਸ਼ੋ। ਤੇ ਫਿਰ ਪਤਨੀ ਕਹਿਣ ਲੱਗੀ ਇਹ ਤਾਂ ਬਹੁਤ ਵੱਡਾ ਜਿਹੜਾ ਮੌਕਾ ਮਿਲਿਆ ਸੀਗਾ, ਇਹ ਵੱਡਾ ਲਾਹਾ ਸੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ। ਇਹ ਸਮਾਂ ਤੁਸਾਂ ਨੇ ਖੁੰਝਾ ਦਿੱਤਾ, ਹੁਣ ਦੁਬਾਰਾ ਪਤਾ ਨਹੀਂ ਇਹ ਸਮਾਂ ਜ਼ਿੰਦਗੀ ਵਿੱਚ ਮਿਲਣਾ ਕਿ ਸਾਨੂੰ ਨਹੀਂ ਮਿਲਣਾ। ਤੇ ਕਹਿਣ ਲੱਗੇ ਕਿ ਗੁੱਸਾ ਨਾ ਆਪਣੇ ਮਨ ਦੇ ਵਿੱਚ ਧਾਰਨ ਕਰ। ਬਾਬਾ ਆਦਮ ਜੀ ਨੇ ਕਿਹਾ ਆਪਣੀ ਪਤਨੀ ਨੂੰ, ਕਹਿੰਦੇ ਸਤਿਗੁਰੂ ਜੀ ਨੇ ਇੱਕ ਮੌਕਾ ਸਾਨੂੰ ਹੋਰ ਦਿੱਤਾ ਹੈ,
ਕਿ ਜੇ ਹੁਣ ਨਹੀਂ ਦਾਤ ਮੰਗੀ ਜਾਂਦੀ ਤੇ ਸਵੇਰੇ ਆ ਕਰਕੇ ਦਾਤ ਮੰਗ ਲੈਣੀ। ਤੇ ਸਾਧ ਸੰਗਤ ਜੀ, ਜਿਵੇਂ ਸੋਮ ਨੂੰ ਧਨ ਮਿਲ ਜਾਂਦਾ ਹੈ, ਕੰਗਾਲ ਨੂੰ ਸਾਧ ਸੰਗਤ ਜੀ ਧਨ ਮਿਲ ਜਾਵੇ ਤੇ ਕਿੰਨਾ ਖੁਸ਼ ਹੁੰਦਾ ਹੈ, ਤਿਵੇਂ ਉਸ ਸਮੇਂ ਪਤਨੀ ਨੇ ਬੜੀ ਪ੍ਰਸੰਨਤਾ ਧਾਰਨ ਕੀਤੀ। ਤੇ ਸਵੇਰ ਜਦੋਂ ਹੋਈ ਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਚੱਲ ਕਰਕੇ ਆਏ। ਆ ਕੇ ਹਜੂਰ ਦੇ ਚਰਨਾਂ ਤੇ ਦੋਨਾਂ ਨੇ ਪਤੀ ਪਤਨੀ ਨੇ ਸੀਸ ਨਵਾਇਆ, ਨਮਸਕਾਰਾਂ ਕੀਤੀਆਂ ਨੇ। ਅੰਤਰਜਾਮੀ ਸਤਿਗੁਰਾਂ ਨੇ ਫਿਰ ਬਚਨ ਕੀਤਾ, ਭਾਈ ਦਾਤ ਮੰਗ ਲਓ, ਕੀ ਮੰਗਣਾ ਚਾਹੁੰਦੇ ਗੁਰੂ ਘਰ ਦੇ ਵਿੱਚੋਂ। ਆਸਾਂ ਨੇ ਬਚਨ ਕੀਤਾ ਹੋਇਆ। ਤੇ ਸਾਧ ਸੰਗਤ ਜੀ, ਫਿਰ ਦੋਵੇਂ ਹੱਥ ਜੋੜ ਕਰਕੇ ਪਤੀ ਪਤਨੀ ਕਹਿਣ ਲੱਗੇ, ਮਹਾਰਾਜ ਤੁਠੇ ਹੋ ਤਾਂ ਪੁੱਤਰ ਦੀ ਦਾਤ ਬਖਸ਼ੋ। ਹਜੂਰ ਨੇ ਸਾਧ ਸੰਗਤ ਜੀ ਬਚਨ ਕੀਤਾ, ਕਹਿੰਦੇ ਪੁੱਤਰ ਦੀ ਦਾਤ ਤੁਹਾਡੇ ਕਰਮਾਂ ਵਿੱਚ ਨਹੀਂ ਹੈ, ਹੋਰ ਕੋਈ ਦਾਤ ਮੰਗ ਲਓ ਜੋ ਮੰਗਣੀ ਚਾਹੁੰਦੇ ਹੋ ਤਾਂ। ਫਿਰ ਸਾਧ ਸੰਗਤ ਜੀ ਬੈਰਾਗ ਵਿੱਚ ਆ ਕਰਕੇ ਕਹਿਣ ਲੱਗੇ, ਦੋਨੋਂ ਹੀ ਪਤੀ ਪਤਨੀ ਮਿਲ ਕੇ ਕਹਿੰਦੇ, ਮਹਾਰਾਜ ਹੋਰ ਕੋਈ ਦਾਤ ਸਾਨੂੰ ਨਹੀਂ ਚਾਹੀਦੀ, ਜੇ ਤਰੁੱਠੇ ਹੋ ਤਾਂ ਪੁੱਤਰ ਦੀ ਦਾਤ ਹੀ ਬਖਸ਼ਿਸ਼ ਕਰੋ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ, ਤੁਹਾਡੇ ਕਰਮਾਂ ਵਿੱਚ ਤਾਂ ਭਾਵੇਂ ਦਾਤ ਨਹੀਂ ਸੀ, ਪਰ ਆਪਣੀ ਭਗਤੀ ਦੀ ਵੰਸ਼ ਵਿੱਚੋਂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਨ ਲੱਗੇ ਆ। ਸਾਡੇ ਘਰ ਦੇ ਵਿੱਚ ਚੌਥਾ ਪੁੱਤਰ ਪੈਦਾ ਹੋਣਾ ਸੀਗਾ, ਉਹ ਤੁਹਾਡੇ ਘਰ ਦੇ ਵਿੱਚ ਅਸੀਂ ਪੈਦਾ ਕਰਾਂਗੇ। ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ, ਉਹਦਾ ਨਾਮ ਇਸ ਲਈ ਭਾਈ ਭਗਤੂ ਰੱਖਣਾ। ਭਗਤੀ ਦੀ ਵੰਸ਼ ਵਿੱਚ ਤੁਹਾਨੂੰ ਪੁੱਤਰ ਮਿਲਣ ਲੱਗਾ, ਉਵੇਂ ਤੁਹਾਡੇ ਕਰਮਾਂ ਦੇ ਵਿੱਚ ਦਾਤ ਨਹੀਂ ਸੀ। ਦੇਖੋ ਸਾਧ ਸੰਗਤ ਜੀ, ਕਿੰਨੀ ਸਮਰੱਥਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਗਰੀਬ ਨਵਾਜ਼ ਸਤਿਗੁਰੂ ਜੀ ਝੋਲੀਆਂ ਭਰਨ ਵਾਲੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਕਰਮਾਂ ਵਿੱਚ ਵੀ ਦਾਤ ਨਹੀਂ, ਉਹਨਾਂ ਨੂੰ ਵੀ ਸਤਿਗੁਰੂ ਜੀ ਦਾਤ ਦੇਂਦੇ। ਕਿੰਨੀ ਸਮਰੱਥਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਤੇ ਸਾਨੂੰ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ। ਫਿਰ ਵੀ ਅਸੀਂ ਪਤਾ ਨਹੀਂ ਕੀ ਗੱਲ, ਕਿਉਂ ਥਾਵਾਂ ਥਾਵਾਂ ਤੇ ਭਟਕਦੇ ਫਿਰਦੇ ਹਾਂ, ਪਤਾ ਨਹੀਂ ਕਿਉਂ ਜਾ ਕਰਕੇ ਮੜੀਆਂ ਮੱਟਾਂ ਤੇ ਮੱਥੇ ਮਾਰਦੇ ਫਿਰਦੇ ਹਾਂ। ਭੇਖ ਧਾਰੀਆਂ ਦੇ ਕੋਲ ਜਾ ਕਰਕੇ ਸਾਧ ਸੰਗਤ ਜੀ ਆਪਣੀਆਂ ਪੱਧਰੀਆਂ ਖਿਲਾਉਂਦੇ ਫਿਰਦੇ ਹਾਂ ਕਿ ਸਾਡੇ ਕਰਮ ਜਿਹੜੇ ਚੰਗੇ ਜਾਗ ਪੈਣ, ਸਾਡੇ ਗ੍ਰਹਿ ਆਦਿਕ ਟੜ ਜਾਣ। ਫਿਰ ਵੀ ਪਤਾ ਨਹੀਂ ਕਿਉਂ ਚੰਗੇ ਮਾੜੀ ਸ਼ਗਨਾਂ ਸ਼ਗਨਾਂ ਦੀ ਵਿਚਾਰਾਂ ਹੀ ਕਰਦੇ ਰਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਚਨ ਹਨ, ਸ਼ਗਨ ਅਪ ਸ਼ਗਨ ਤਿਸ ਕੋ ਲੱਗਹਿ, ਜਿਸ ਚੀਤ ਨਾ ਆਵੈ। ਜਿਸ ਨੂੰ ਰੱਬ ਦੀ ਯਾਦ ਨਹੀਂ ਚੇਤੇ ਆਉਂਦੀ, ਸ਼ਗਨ ਅਪ ਸ਼ਗਨ ਉਹਨਾਂ ਨੂੰ ਵਿਆਪਦੇ ਹੈ। ਗੁਰਮੁਖਾਂ ਦੇ ਉੱਪਰ ਕੋਈ ਇਹਨਾਂ ਦਾ ਪ੍ਰਭਾਵ ਨਹੀਂ ਪੈਣਾ ਕਰਦਾ। ਇਸ ਲਈ ਸਾਨੂੰ ਸੇਧ ਲੈਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਸਮਰੱਥਾ ਹੈ। ਸਤਿਗੁਰੂ ਤੋਂ ਬਿਨਾਂ ਕੋਈ ਬਾਂਹ ਫੜਨ ਵਾਲਾ ਨਹੀਂ। ਸਤਿਗੁਰੂ ਬਾਝੋ ਕੋਈ ਸਾਧ ਸੰਗਤ ਜੀ ਸਭ ਦਾਤਾਂ ਦੇਣ ਦੀ ਸਮਰੱਥਾ ਰੱਖਣ ਵਾਲਾ ਨਹੀਂ। ਤੇ ਸਤਿਗੁਰੂ ਜੀ ਦੀ ਹੀ ਸ਼ਰਨ ਸਾਨੂੰ ਧਾਰਨ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਭਟਕਲ ਜੀ ਦੀ ਰਸਨਾ ਦੁਆਰਾ ਹਜੂਰ ਨੇ ਸਮਾਪਤੀ ਦੀਆਂ ਪੰਕਤੀਆਂ ਵਿੱਚ ਵਚਨ ਕੀਤਾ, ਕਬ ਕਦ ਠੱਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਧਰ ਭਰੇ। ਕਹਿੰਦੇ ਹਨ, ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਹਰਦਾਸ ਜੀ ਦੇ ਤਨੇ ਸਪੁੱਤਰ ਹੈ ਸਾਹਿਬਜ਼ਾਦਾ ਜੀ। ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਆਪਣੇ ਸਿੱਖਾਂ ਦੀਆਂ ਝੋਲੀਆਂ ਨੂੰ ਭਰਨ ਵਾਲੇ ਹੋ। ਮਹਾਰਾਜ ਪ੍ਰੇਮ ਰੂਪੀ ਜਲ ਦੇ ਨਾਲ ਹਿਰਦੇ ਰੂਪੀ ਖਾਲੇ ਜਿਹੜੇ ਮਹਾਰਾਜ ਸੁੱਕੇ ਪਏ ਹੈ, ਆਪ ਜੀ ਪ੍ਰੇਮ ਰੂਪੀ ਜਲ ਨਾਲ ਭਰਨ ਵਾਲੇ ਹੋ। ਐਸੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਜੀ ਦੀ ਵਡਿਆਈ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਣੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਬ ਕਲ ਠੱਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।